Prime Minister Modi flags attacks on temples in Australia. Mr. Modi blamed the incidents on the pro-Khalistani outfits in Australia and expressed strong concern about the incidents of vandalism and targeting the Indian community. It is learned that Indian side conveyed that the targeting of temples had created an environment of all-round insecurity for the vast Indian community in public spaces of Australia. उन्हें कहा जी देखो इंडियन जी है वो सैकंड वड्डी कम्यूनिटी है जी उत्थे आस्ट्रेलिया च बहुत आस्ट्रेलियन सोसाइटी और आर्थिकता चो अपना योगदान पा रहे हैं। ये बड़े अफसोस की गल है कि उत्थे लगातारता नाल मंदिरां ते हमले हो रहे हैं। उन्होंने लिए सिखां दे सेंटीमेंट कोई मैटर नहीं करते, उन्होंने तुसीं बदनाम करो बाहरले प्राइम मिनिस्टर की मौजूदगी दे विच। उन्होंने कहा जी साडे माइंड बड़े डिस्टर्ब होए ने इहदे नाल। Australian Prime Minister Anthony Albanese highlights trade, sees CEPA to be concluded as soon as possible. हुण वो मोदी दे चीकां किधर मार रहा है, उन्हें उहदा नोटिस भी नहीं लिया। Mr. Albanese affirmed Australia's commitment to free speech without compromising community safety and harmony at home। कहा जी ये तो साडा फर्ज है हारमनी देना, बट फ्री स्पीच। ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀ ਭਾਰਤ ਵਿਜ਼ਿਟ ਦੇ ਵੇਲੇ ਵਿਦਿਨ ਆਸਟ੍ਰੇਲੀਆ ਕੀ ਹੋ ਰਿਹਾ ਹੈ ਇਸ ਮੁੱਦੇ 'ਚ, ਔਰ ਉਹ ਵੀ ਇੱਕ ਫੇਕ, ਇੱਕ ਹੁੰਦਾ ਕੋਈ ਮੰਦਰ ਢਾਹ ਦਿੱਤਾ, ਕੋਈ ਹੋਰ ਕੁਝ ਵੀ ਨਹੀਂ ਹੈ, ਕੋਈ ਫੜੇ ਵੀ ਨਹੀਂ ਗਏ, ਉਹ ਵੀ ਆਸਟ੍ਰੇਲੀਅਨ ਇੰਟੈਲੀਜੈਂਸ ਏਜੰਸੀ ਨੇ ਲੱਭ ਲਿਆ ਹੋਣਾ ਵੀ ਇਹਨਾਂ ਦਾ ਹੀ ਆਪਣਾ ਕੰਮ ਹੈ, ਉਹ ਇਹਨਾਂ ਨੂੰ ਐਮਬੈਰਸ ਨਹੀਂ ਕਰਨਾ ਚਾਹੁੰਦੇ। ਪਰ ਇਹ ਜਿੱਥੇ ਗੈਸਟ ਨੂੰ ਐਮਬੈਰਸ ਕਰਨਾ ਸੀ ਉੱਥੇ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਏਜੰਡਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 10 मार्च 2023 27 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ, ਔਰ ਅੱਜ ਆਪਾਂ ਜਿਹੜਾ ਇਸ ਵੀਕ ਦਾ ਅਖੀਰਲਾ ਸ਼ੋਅ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲਗਰੀ ਤੋਂ JS ਗਰੇਵਾਲ ਜੀ ਹੋਰਾਂ ਨੇ ਜਿਹੜਾ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਉਹਨਾਂ ਨੂੰ ਸਪਾਂਸਰ ਕੀਤਾ ਹੈ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਡੇਰਾ ਬਿਆਸ ਤੋਂ ਲੈ ਕੇ ਸੌਦਾ ਸਾਹ ਤੱਕ ਤੇ ਹੁਣ ਸਿੱਖ ਬਾਬਿਆਂ ਨੂੰ ਵੀ ਸਰਕਾਰ ਆਪਣੇ ਹਿੱਤਾਂ ਲਈ ਜਿਹੜੀ ਉਹ ਵਰਤ ਰਹੀ ਹੈ। ਸੋ ਇਹ ਗੱਲ ਜਗ ਜ਼ਾਹਰ ਹੋ ਚੁੱਕੀ ਹੈ ਔਰ ਸਾਨੂੰ ਸੁਚੇਤ ਜਿਹੜੇ ਰਹਿੰਦੇ ਆ ਟਰਮੇ ਨਾਲ ਅੱਗੇ ਵਧਣ ਦੀ ਜਿਹੜੀ ਲੋੜ ਹੈ, ਨਹੀਂ ਤਾਂ ਅਸੀਂ ਹਕੂਮਤ ਦੇ ਜਾਲ ਵਿੱਚ ਫਸ ਜਾਵਾਂਗੇ ਜੋ ਕਿਤੇ ਨਾ ਕਿਤੇ ਹੋ ਵੀ ਰਿਹਾ ਹੈ। ਸੋ ਜੋਸ਼ ਦੇ ਨਾਲ ਹੋਸ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਬਸ ਇਹੀ ਬੇਨਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ 2-3 ਦਿਨ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ। ਜਿਹੜੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਉਹ ਭਾਰਤ ਦੇ 4 ਰੋਜ਼ਾ ਦੌਰੇ ਤੇ ਗਏ ਹੋਏ ਨੇ। ਸੋ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਵੱਲੋਂ
ਜਿਹੜੇ ਆਪਣੇ 4 ਰੋਜ਼ਾ ਭਾਰਤ ਦੌਰੇ ਦੌਰਾਨ ਦਿੱਲੀ ਵਿਖੇ ਜਿਹੜੀ ਮੋਦੀ ਨਾਲ ਸਾਂਝੀ ਜਿਹੜੀ ਹੈ ਪ੍ਰੈਸ ਕਾਨਫਰੰਸ ਜਿਹੜੀ ਹੈ ਕੀਤੀ ਗਈ ਹੈ ਔਰ ਇਸ ਵਿੱਚ ਮੋਦੀ ਨੇ ਆਸਟ੍ਰੇਲੀਆ ਵਿੱਚ ਮੰਦਰਾਂ ਤੇ ਹੋਏ ਅਖੌਤੀ ਹਮਲਿਆਂ ਦਾ ਮੁੱਦਾ ਵੀ ਜਿਹੜਾ ਚੁੱਕਿਆ ਹੈ। ਸੋ ਭਾਵੇਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਕੋਈ ਸਿੱਧਾ ਜਿਹੜਾ ਜਵਾਬ ਨਹੀਂ ਦਿੱਤਾ ਅਤੇ ਆਸਟ੍ਰੇਲੀਆ ਵਿੱਚ ਡਾਇਵਰਸਿਟੀ ਦੀ ਗੱਲ ਕੀਤੀ ਹੈ, ਪਰ ਮੋਦੀ ਸਰਕਾਰ ਵੱਲੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਹਾਈ ਪ੍ਰੋਫਾਈਲ ਦੌਰੇ ਦੌਰਾਨ ਜਿਹੜਾ ਹੈ ਸਿੱਖਾਂ ਨੂੰ ਅਸਿੱਧੇ ਤੌਰ ਤੇ ਨਿਸ਼ਾਨਾ ਬਣਾਉਣਾ ਦੱਸਦਾ ਹੈ ਕਿ ਹੁਣ ਦੁਨੀਆ ਭਰ ਵਿੱਚ ਸਿੱਖ ਕੌਮ ਅਤੇ ਖਾਲਸਾ ਦੇ ਖਿਲਾਫ ਜਿਹੜੀ ਹੈ ਭੰਡੀ ਪ੍ਰਚਾਰ ਮੁਹਿੰਮ ਜਿਹੜੀ ਹੈ ਉਹ ਜ਼ੋਰ ਸ਼ੋਰ ਨਾਲ ਵਿੱਢ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਾਡੇ ਕੈਲਗਰੀ ਤੋਂ ਬਹੁਤ ਪਿਆਰੇ ਵੀਰ ਸਰਦਾਰ JS ਗਰੇਵਾਲ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ, ਉਹ ਜਦੋਂ ਵੀ ਸਪਾਂਸਰ ਕਰਦੇ ਨੇ ਉਹਨਾਂ ਦਾ ਬੜਾ ਸਟਰੋਂਗ ਮੈਸੇਜ ਹੁੰਦਾ ਹੈ ਜਿਹੜਾ ਗੁਰੂਡਮ ਹੈ। ਇੱਕ ਪਾਸੇ ਡੇਰਾ ਵਾਰਫੇਅਰ ਹੈ ਜਿਸ ਨੂੰ 20 ਸਿੱਖਾਂ ਦੇ ਉੱਤੇ ਜਿਹੜਾ ਹੈ ਉਹ ਥੋਪਿਆ ਗਿਆ ਜੀ ਔਰ ਇਸ ਦੇ ਨਾਲ ਨਾਲ ਜਿਹੜਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਨ ਵਾਲੇ ਜਿਹੜੇ ਸੈਕਟ 47 ਤੋਂ ਬਾਅਦ ਹੀ ਖੜੇ ਕੀਤੇ, ਜਿਨ੍ਹਾਂ ਦੇ ਵਿੱਚ ਪ੍ਰਮੁਖਤਾ ਨਾਲ ਅਸੀਂ ਅੱਜ ਦੇਖੀਏ ਕਿ ਸਿੱਖ ਕੌਮ ਦੇ ਵਿੱਚ ਕਾਫੀ ਵੱਡੀ ਸੰਨ ਉਹਨਾਂ ਨੇ ਲਾਈ, ਜਿਨ੍ਹਾਂ ਦੇ ਵਿੱਚ ਰਾਧਾ ਸੁਆਮੀ ਸਰੇ ਫਰਿਸ਼ਤ ਨੇ। ਫਿਰ ਅਸੀਂ ਨਰਕਧਾਰੀਆਂ ਵੱਲ ਦੇਖਦੇ ਹਾਂ ਕਿ ਬੇਸ਼ੱਕ 13 ਅਪ੍ਰੈਲ 1978 ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਬੜੀ ਸਪਸ਼ਟਤਾ ਦੇ ਨਾਲ ਕਿ ਭਾਈ ਇਹ ਸਿੱਖ ਵਿਰੋਧੀ ਨੇ, ਸਿੱਖ ਨਹੀਂ ਨੇ ਜੀ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ, ਫਿਰ ਜਿਹੜਾ ਹੈ ਇਹਨਾਂ ਨੂੰ ਖੂੰਜੇ ਵੀ ਲਾਇਆ ਗਿਆ। ਲੇਕਿਨ ਉਹੀ ਨਿਰੰਕਾਰੀ ਭਵਨ ਜੇ ਅੱਜ ਵੀ ਅਸੀਂ ਪੰਜਾਬ ਦੇ ਵਿੱਚ ਦੇਖੀਏ ਤੇ ਉਸੇ ਤਰੀਕੇ ਦੇ ਨਾਲ ਵਾਪਸ ਉਹਨਾਂ ਦੀ ਆਮਦ ਕਰਵਾਈ ਗਈ ਹੈ। ਭਾਵੇਂ ਨੈਸ਼ਨਲ ਲੈਵਲ ਦੇ ਉੱਤੇ ਉਹ ਲੋ ਪ੍ਰੋਫਾਈਲ ਰੱਖਦੇ ਨੇ, ਪਰ ਇਸੇ ਦੌਰਾਨ ਉਹਨਾਂ ਨੇ ਦੁਆਬੇ ਦੇ ਵਿੱਚ ਖਾਸ ਤੌਰ ਤੇ ਆਸ਼ੂਤੋਸ਼ ਨੂੰ ਉਭਾਰਿਆ। ਇਸ ਪਾਸੇ ਜਿਹਨੂੰ ਅਸੀਂ ਪੁਆਂਧ ਦਾ ਏਰੀਆ ਕਹਿੰਦੇ ਆ, ਇੱਧਰ ਜਿਹੜਾ ਵੀ ਨੈਗੇਟਿਵਿਟੀ ਦੀ ਲਾਈਨ ਔਰ ਦੂਸਰੀ ਤਾਂ ਜਾਰੀ ਰਹੀ। ਲੇਕਿਨ ਸਭ ਤੋਂ ਵੱਡਾ ਇਹਨਾਂ ਨੇ ਮਾਲਵੇ ਦੇ ਵਿੱਚ, ਜਿਸ ਫਿਰ ਰਾਜਸਥਾਨ ਔਰ ਹਰਿਆਣਾ ਡੇਰਾ ਕਿਉਂਕਿ ਸੌਦਾ ਸਾਧ ਦਾ ਸਿਰਸੇ 'ਚ ਹੈ, ਉਸ ਦਾ ਜਿਹੜਾ ਆਪਣੀ ਜਨਮ ਭੋਏ ਵਾਲਾ ਪਿੰਡ ਹੈ ਉਹ ਰਾਜਸਥਾਨ 'ਚ ਹੈ ਔਰ ਵੱਡੀ ਕਲਾਇੰਟੇਲ ਕਿਉਂਕਿ ਇਹ ਸਾਰਾ ਹੀ ਜਿਹੜੀ ਬੈਲਟ ਹੈ ਇੱਕੋ ਹੀ ਹੈ, ਮਾਲਵਾ ਰਾਜਸਥਾਨ ਔਰ ਹਰਿਆਣੇ ਨਾਲ ਬਾਰਡਰ ਲੱਗਦਾ ਹੈ। ਸੋ ਇੱਥੇ ਜਿਸ ਅੰਦਾਜ਼ ਦੇ ਵਿੱਚ ਸੌਦਾ ਸਾਧ ਨੂੰ ਉਭਾਰਿਆ ਗਿਆ ਔਰ ਇਹੀ ਨਹੀਂ, ਅਸੀਂ ਇਹ ਦੇਖ ਰਹੇ ਹਾਂ ਪਿਛਲੇ ਪੀਰੀਅਡ 'ਚ ਇੱਕ ਪਾਸੇ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਵੇਂ 7 ਜਨਵਰੀ ਤੋਂ ਲੱਗਾ ਹੋਇਆ ਹੈ ਔਰ ਲੇਕਿਨ ਇਹਦੇ ਬਾਵਜੂਦ ਇਹਨਾਂ ਮਹੀਨਿਆਂ ਦੇ ਵਿੱਚ ਪਿਛਲੇ ਪੀਰੀਅਡ 'ਚ ਕਿਵੇਂ ਉਸ ਨੂੰ ਬਾਰ-ਬਾਰ ਪੈਰੋਲ ਦਿੱਤੀ ਗਈ ਔਰ ਇਕੱਲਾ ਇਹੀ ਨਹੀਂ ਕਿ ਵੀ ਉਹ ਪੈਰੋਲ ਤੇ ਆਇਆ, ਬਾਗਪਤ ਯੂਪੀ ਦੇ ਵਿੱਚ ਬੈਠ ਕੇ ਉਹਨੇ ਜਿਸ ਕਿਸਮ ਦੀ ਆਪਣੀ ਨੌਟੰਕੀ ਉਪਦੇਸ਼ ਦੇ ਨਾਂ ਥੱਲੇ ਕੀਤੀ ਔਰ ਪੰਜਾਬ ਸਰਕਾਰ ਰਾਹੀਂ ਸੈਂਟਰਲ ਏਜੰਸੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਲਾਬਤਪੁਰੇ ਡੇਰੇ ਦੇ ਵਿੱਚ ਵੀ ਅਖੌਤੀ ਨਾਮ ਚਰਚਾ ਕਰਵਾਈ ਜਾਏ ਔਰ ਉੱਥੇ ਵੱਡੀ ਭੀੜ ਇਕੱਠੀ ਕਰਕੇ ਇਹ ਫਿਰ ਸਿੱਖਾਂ ਨੂੰ ਮੈਸੇਜ ਦਿੱਤਾ ਗਿਆ ਕਿ ਭਾਈ ਇਹਨਾਂ ਦੀਆਂ ਜੜ੍ਹਾਂ ਅਸੀਂ ਬਹੁਤ ਡੂੰਘੀਆਂ ਲਾ ਦਿੱਤੀਆਂ ਨੇ। ਔਰ ਅਸੀਂ ਦੇਖ ਰਹੇ ਹਾਂ ਕਿ ਭਾਵੇਂ ਉਹ ਬੁਰਜ ਜਵਾਹਰ ਸਿੰਘ ਵਾਲਾ ਦਾ ਜਿਹੜਾ ਜੂਨ ਦੇ ਪਹਿਲੇ ਹਫਤੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚੋਰੀ ਹੋਣ ਤੋਂ ਲੈ ਕੇ ਬਹਿਬਲ ਕਲਾਂ ਔਰ ਕੋਟ ਕਪੂਰਾ ਗੋਲੀ ਕਾਂਡ ਔਰ ਬਰਗਾੜੀ ਬੇਅਦਬੀ, ਉਹ ਸਾਰੇ ਦੇ ਵਿੱਚ ਕਿਉਂਕਿ ਮੁੱਖ ਤੌਰ ਤੇ ਸੌਦਾ ਸਾਧ ਦੇ ਬੰਦੇ ਹੀ ਜਿਹੜੇ ਨੇ ਖਾਸ ਤੌਰ ਤੇ ਬੁਰਜ ਜਵਾਹਰ ਸਿੰਘ ਵਾਲਾ ਔਰ ਬਰਗਾੜੀ ਕੇਸਾਂ 'ਚ ਉਹੀ ਨਾਮਜ਼ਦ ਸੀ ਔਰ ਕਿਵੇਂ ਉਹਨਾਂ ਕੇਸਿਸ ਨੂੰ ਇਹ 2015 ਤੋਂ ਬਾਅਦ ਅਸੀਂ 8 ਸਾਲ ਬਾਅਦ ਗੱਲ ਕਰ ਰਹੇ ਕਿ ਕਿਵੇਂ ਉਹਨਾਂ ਕੇਸਾਂ ਦੀ ਬਿਲਕੁਲ ਫੂਕ ਕੱਢ ਦਿੱਤੀ ਗਈ ਔਰ ਹੁਣ ਈਵਨ ਬਰਗਾੜੀ ਜਿਹੜਾ ਬੇਅਦਬੀ ਕੇਸ ਹੈ ਉਹਨੂੰ ਪੰਜਾਬ 'ਚੋਂ ਟਰਾਂਸਫਰ ਕਰਕੇ ਕਿ ਜੇ ਇਨਸਾਫ ਨਹੀਂ ਮਿਲੇਗਾ ਇਹਨਾਂ ਨੂੰ ਕਿਉਂਕਿ ਇਹ ਸਿੱਖਾਂ ਦਾ ਸੂਬਾ ਬਾਇਜ਼ਾ, ਉਹਨੂੰ ਚੰਡੀਗੜ੍ਹ ਲੈ ਗਏ। ਸੋ ਇਹ ਬਰਾਬਰ ਜਾਰੀ ਹੈ। ਭਨਿਆਰੇ ਦਾ ਅਸੀਂ ਜ਼ਿਕਰ ਕੀਤਾ ਪੁਆਂਧ ਦੇ ਕੰਟੈਕਸਟ ਵੀ ਔਰ ਦਲਿਤ ਵਰਗ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਔਰ ਇਹੀ ਈਵਨ ਜੇ ਸੋਸ਼ਲ ਮੀਡੀਆ ਦੇ ਉੱਤੇ ਟਕਰਾਅ ਦੇਖੀਏ ਅਖੌਤੀ ਰੰਗਰੇਟੇ ਦੇ ਨਾਂ ਥੱਲੇ ਜਾਂ ਦੂਜੇ, ਫਿਰ ਤੁਹਾਨੂੰ ਉਹੀ ਉਹਨਾਂ ਦੀ ਫਿਸੀ ਪੈਰਸ ਟੈਂਡੈਂਸੀਜ਼ ਜਿਹਨੂੰ ਕਹਿੰਦੇ ਨੇ ਉਹਨਾਂ ਨੂੰ ਡਿਵਾਈਡ ਕਰਨ ਦੀ ਲਾਈਨ ਉਹ ਬਰਾਬਰ ਤੁਹਾਨੂੰ ਨਜ਼ਰ ਆਉਂਦੀ ਹੈ। ਔਰ ਇਹਨਾਂ ਤੋਂ ਇਲਾਵਾ ਕਿੰਨੇ ਸਾਰੇ ਹੋਰ ਡੇਰੇ, ਹੁਣ ਤਾਂ ਮੈਂ ਹੈਰਾਨ ਹੁੰਦਾ ਜਦੋਂ ਇਸ਼ਤਿਹਾਰ ਜਾਂ ਈਵਨ ਚੱਲ ਰਹੇ ਹੁੰਦੇ ਨੇ ਸੋ ਕਾਲਡ ਬਾਬਿਆਂ ਦੀਆਂ ਬਰਸੀਆਂ ਦੇ ਨਾਂ ਤੇ
ਔਰ ਦੂਸਰਾ ਇਵੇਂ ਲੱਗਦਾ ਕਿ ਵੀ ਕੋਈ ਸਿੱਖ ਰਹਿ ਵੀ ਗਿਆ ਉੱਥੇ ਕਿ ਵੀ ਇਹ ਸਾਰੀ ਜਿਹੜੀ ਹੈ ਸਿੱਖੀ। ਔਰ ਕੱਲ ਯਾਕੂਬ ਸਾਹਿਬ ਨੇ ਪੁੱਛਿਆ ਵੀ ਸੀ ਕਿ ਜੀ ਸਾਡੇ ਤਾਂ ਸੁੰਨੀ ਔਰ ਸ਼ੀਆ ਫਿਰਕੇ ਹੁੰਦੇ ਨੇ, ਕਿ ਸਿੱਖਾਂ 'ਚ ਵੀ ਕੋਈ ਫਿਰਕੇ ਨੇ? ਹੁਣ ਕੀ ਦੱਸਿਆ ਜਾਏ ਕਿ ਭਾਈ ਕਿਸ ਲੈਵਲ ਦੇ ਉੱਤੇ ਇਹਨਾਂ ਨੇ, ਔਰ ਜਿੱਥੇ ਸਪਸ਼ਟਤਾ ਦੇ ਨਾਲ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕੋਈ ਥਾਂ ਨਹੀਂ ਹੈ ਕਿਸੇ ਵੀ ਇਸ ਕਿਸਮ ਦੇ ਗੁਰੂ ਡੰਮ ਦੀ, ਪਰ ਇਹ ਸਾਰੇ ਨੂੰ ਵੀ ਪ੍ਰਚਾਰਿਆ ਜਾ ਰਿਹਾ ਹੈ। ਇਹਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਜੋ ਮੰਤਰ ਜੰਤਰ ਤੰਤਰ ਉਹ ਵੀ, ਔਰ ਕਿਵੇਂ ਹਿੰਦੂਤਵਾ ਦੇ ਇਹ ਸਾਰੇ ਜਿਹੜੇ ਫੈਸਟੀਵਲ ਨੇ। ਅੱਜ ਸਾਡੇ ਵੀਰ ਜਤਿੰਦਰ ਸਿੰਘ ਉਹਨਾਂ ਨੇ ਟੋਰਾਂਟੋ ਤੋਂ ਇੱਕ ਵੀਡੀਓ ਭੇਜੀ, ਦਿੱਲੀ ਦੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਔਰ ਦੂਸਰੇ ਉਹ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਨੇ ਟੇਬਲ ਤੇ ਪਬਲਿਕਲੀ, ਮੂੰਹ ਸਿਰ ਜਿਹੜਾ ਉਹਨਾਂ ਨੇ ਰੰਗੇ ਹੋਏ ਨੇ, ਔਰ ਉਹ ਗੰਦੇ ਅਸ਼ਲੀਲ ਜਿਹੜੇ ਨੇ ਉਸ ਕਿਸਮ ਦੇ ਗਾਣੇ ਵੀ, ਔਰ ਉਸ ਕਿਸਮ ਦਾ ਆਪਣੇ ਆਪ ਨੂੰ ਦੱਸ ਰਹੇ ਨੇ, ਫਤਿਹ ਬੁਲਾ ਕੇ ਜਕਾਰੇ ਛੱਡ ਕੇ ਕਿ ਜੀ ਅਸੀਂ ਕਰ ਰਹੇ। ਸੋ ਇਹ ਉਹਨਾਂ ਨੂੰ ਮੈਂ ਕਾਲ ਵੀ ਕੀਤਾ ਔਰ ਮੈਂ ਕਿਹਾ ਜੀ ਇਹ ਅਸਲ 'ਚ ਇਹ ਹੈ ਨਮੂਨਾ ਜਿਹੜਾ ਹਿੰਦੂਤਵਾ ਦਾ, ਜਿੱਧਰ ਸਾਡੇ ਇੱਕ ਵੱਡਾ ਤਬਕਾ ਜਿਹੜਾ ਉਧਰ ਨੂੰ ਜਾ ਰਿਹਾ। ਸੋ ਜ਼ਾਹਰ ਹੈ ਕਿ ਅਸੀਂ ਸਾਰੇ ਹੀ ਇਸ ਬਾਰੇ ਚਿੰਤਤ ਹੈ ਕਿ ਬਈ ਇੱਕ ਪਾਸੇ ਸਿੱਖ ਯੂਥ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਜਿਹੜੇ ਤਤ ਗੁਰਮਤ ਦੇ ਵਿੱਚ ਯਕੀਨ ਰੱਖਣ ਵਾਲੇ ਅੰਮ੍ਰਿਤਧਾਰੀ ਖਾਲਸਾ, ਔਰ ਉਵੇਂ ਅਸੀਂ ਚਰਚਾ ਕਰਾਂਗੇ ਕਿ ਕਿਵੇਂ ਪੰਜਾਬ ਦੇ ਵਿੱਚ ਇੱਕ ਮਾਹੌਲ ਔਰ ਇਸ ਨੂੰ ਪ੍ਰਚਾਰਿਆ ਐਵੇਂ ਜਾ ਰਿਹਾ ਹੈ ਕਿ ਪੰਜਾਬ ਅਗੇਨ ਔਨ ਦਾ ਵਰਜ ਆਫ ਅਨਦਰ ਇਨਰ ਇੰਪਲੋਜਨ, ਕਿ ਪੰਜਾਬ ਤਾਂ ਉਹ ਸੁੱਕੇ ਬਰੂਦ ਦੇ ਢੇਰ ਤੇ ਬੈਠਾ ਹੈ, ਉਵੇਂ ਹੀ ਪਹਿਲਾਂ ਵਾਂਗ ਫਟਣ ਵਾਲਾ। ਔਰ ਦੂਸਰਾ ਸੋ ਉਸ ਬਹਾਨੇ ਨਾਲ ਨੌਜਵਾਨਾਂ ਦੀ ਫੜੋਫੜੀ ਜਾਂ ਸਿੱਖਾਂ ਨੂੰ ਬੇਹਥਿਆਰੇ ਕਰਨਾ, ਇਹ ਮੁਹਿੰਮ ਵੀ ਬਰਾਬਰ ਜਾਰੀ ਹੈ। ਔਰ ਦੂਸਰੇ ਪਾਸੇ ਇਸ ਕਿਸਮ ਦਾ ਜਿਹੜਾ ਨਕਲੀ ਗੁਰੂ ਡੰਮ ਔਰ ਨਕਲੀ ਹਿੰਦੂਤਵਾ ਦੇ ਤਿਉਹਾਰ ਇਹ ਜਿਹੜੇ ਨੇ ਇਸ ਲੈਵਲ ਤੇ ਲਿਜਾਏ ਗਏ ਨੇ। ਔਰ ਈਵਨ ਮੈਂ ਅੱਜ ਕਿਸੇ ਦੀ ਪੋਸਟ ਦੇਖ ਰਿਹਾ ਸੀ 1975 ਦੇ ਪੀਰੀਅਡ ਦੇ ਵਿੱਚ ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ, ਉੱਥੇ ਹੁਣ ਜਦੋਂ ਤੁਸੀਂ ਹਾਲਾਂ ਅਸੀਂ ਚਾਅ ਨਾਲ ਗੱਲ ਕਰਦੇ ਹਾਂ, ਔਰ ਹੋਲਾ ਮਹੱਲਾ ਮਨਾਉਣਾ ਵੀ ਨਹੀਂ ਸੀ ਲਫ਼ਜ਼ ਕਿਹਾ ਜਾਂਦਾ, ਹੋਲਾ ਮਹੱਲਾ ਖੇਡਣ ਜਾਣਾ ਹੀ ਕਹਿੰਦੇ ਸੀ ਕਿ ਅਸੀਂ ਹੋਲਾ ਮਹੱਲਾ ਖੇਡਣ। ਮਤਲਬ ਇਹ ਹੈ ਕਿ ਹੈ ਹੀ ਮਿਲੀਟੈਂਸੀ ਔਰ ਜੰਗਜੂ ਦਾ ਸੀ। ਪਰ ਹੁਣ ਉਸ ਸਾਰੀ ਜਿਹੜੀ ਆਨ ਸ਼ਾਨ ਦੇ ਵਿਚਕਾਰ ਜਦੋਂ ਤੁਸੀਂ ਨਿਹੰਗ ਸਿੰਘਾਂ ਦੇ ਜਥੇ ਔਰ ਉਹ ਜਿਹੜੇ ਨੇ ਇੱਕ ਦੂਜੇ ਨੂੰ, ਔਰ ਸਾਰੇ ਜਿਹੜੇ ਨੇ ਉਹ ਸਿਰ ਔਰ ਪੱਗਾਂ ਔਰ ਦਾੜੀਆਂ ਦੇ ਉੱਤੇ ਉਹ ਰੰਗ ਨਾਲ ਰੰਗੇ ਹੁੰਦੇ ਨੇ, ਤੇ ਲੱਗਦਾ ਕਿ ਵੀ ਇਹ ਅਸੀਂ ਹਿੰਦੂਆਂ ਤੋਂ ਵੱਖਰੇ ਕਿਵੇਂ ਹੈ, ਤਾਂ ਕਲਰਫੁਲ ਹਿੰਦੂਆਂ ਵਾਲਾ ਕੰਮ ਹੀ ਹੈ। ਔਰ ਉਹ ਪੋਸਟ ਤੋਂ ਮੈਂ ਦੇਖਿਆ ਕਿ ਇਹ ਈਵਨ 1974-75 ਤੱਕ ਇਸ ਲੈਵਲ ਦਾ ਇਹ ਰੰਗਾਂ ਵਾਲਾ ਨਹੀਂ ਸੀ ਕਿ ਰੰਗਾਂ ਵਾਲਾ ਹੋਲਾ ਹੋ ਗਿਆ ਤੁਹਾਡਾ। ਪਰ ਇਹ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਹੌਲੀ ਹੌਲੀ ਇਸ ਦੇ ਰੰਗ ਦੇ ਵਿੱਚ ਜਿਹੜਾ ਉਹ ਸਾਨੂੰ ਰੰਗ ਦਿੱਤਾ ਗਿਆ, ਔਰ ਜਿਹੜਾ ਖਾਲਸਾ ਹੀ ਹੋਲਾ ਖੇਡਣਾ ਸੀ ਉਹ ਹੋਲਾ ਖੇਡਣਾ ਛੱਡ ਕੇ ਹੁਣ ਤਾਂ ਉਹ ਹੋਲੀ ਤਾਂ ਕਿਹਾ ਤੁਸੀਂ ਹੋਲਾ ਕਹਿ ਰਹੇ, ਹੋਲਾ ਮਲਣਾ ਹੀ ਕਹਿ ਦਿੱਤਾ। ਔਰ ਇਸ ਕਿਸਮ ਦਾ ਮਾਹੌਲ ਜਿਹੜਾ ਹੈ, ਔਰ ਕੁਝ ਸਾਲ ਪਹਿਲਾਂ ਈਵਨ ਸੁਖਬੀਰ ਬਾਦਲ ਉਹਦੇ ਮੁੰਡੇ ਦੇ ਵੀ ਇੱਕ ਫੋਟੋ ਕਿ ਕਿਵੇਂ ਉਹਨੇ ਸਿਰ ਮੂੰਹ ਜਿਹੜਾ ਉਹਦਾ ਖੁੱਲੇ ਹੋਏ ਨੇ ਵਾਲ, ਔਰ ਜਿਹੜਾ ਉਹ ਬਿਲਕੁਲ ਜਿਵੇਂ ਉਹ ਗਿੱਦੜ ਉਹਦੇ ਲਲਾਰੀ ਦੇ ਮੱਠ 'ਚ ਡਿੱਗ ਪਿਆ ਸੀ ਤੇ ਜਿਵੇਂ ਨਿਕਲ ਕੇ ਉਹਦੀ ਸ਼ਕਲ ਹੋਏਗੀ, ਇਵੇਂ ਦੀਆਂ ਸ਼ਕਲਾਂ ਬਹੁਤਿਆਂ ਨੇ ਬਣਾਈਆਂ ਹੁੰਦੀਆਂ ਨੇ। ਸੋ ਅਸੀਂ ਜਿਹੜਾ ਗਰੇਵਾਲ ਸਾਹਿਬ ਦੇ ਇਸ ਵਿਚਾਰ ਨਾਲ ਹੀ ਨਹੀਂ, ਮੈਂ ਸਮਝਦਾ ਵੀ ਉਹ ਤਤ ਗੁਰਮਤ ਦੇ ਧਾਰਨੀ ਨੇ, ਔਰ ਉਹ ਸਮਝਦੇ ਨੇ ਕਿ ਗੁਰੂ ਪੰਥ ਦੀ ਤਾਕਤ ਗੁਰੂ ਗ੍ਰੰਥ ਸਾਹਿਬ ਚੋਂ ਨਿਕਲਦੀ ਹੈ, ਔਰ ਸਾਡੇ ਲਈ ਇਹ ਜਿਹੜਾ ਨਕਲੀ ਬਾਬਾ ਡੰਮ ਹੈ, ਗੁਰੂ ਡੰਮ ਹੈ, ਇਸ ਤੋਂ ਬਚਣ ਦੀ ਲੋੜ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ 4 ਰੋਜ਼ਾ ਭਾਰਤ ਦੌਰੇ ਔਰ ਉਸ ਨਾਲ ਜੁੜੀ ਹੋਈ ਫਾਈਨਲ ਉਹਦਾ ਦਿੱਲੀ ਦੌਰਾ, ਪ੍ਰੈਸ ਕਾਨਫਰੰਸ, ਉਹਨਾਂ ਦੀ ਪ੍ਰੈਸ ਰਿਲੀਜ਼, ਇਹ ਸਾਰੇ ਦਾ ਜ਼ਿਕਰ ਕਰੀਏ। ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ। ਬੇਸ਼ੱਕ ਅਸੀਂ ਕੱਲ ਦੇ ਸੈਗਮੈਂਟ 'ਚ ਜ਼ਿਕਰ ਕੀਤਾ ਸੀ ਕਿ ਕੱਲ ਉਹ ਮੁੱਢਲਾ 9 ਮਾਰਚ ਦਾ ਦਿਨ ਸੀ ਜਿਸ ਦਿਨ 1783 'ਚ 30,000 ਹੀ ਖਾਲਸਾ ਫੌਜ ਨੇ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹਤ ਸਿੰਘ, ਇਹਨਾਂ ਦੀ ਕਮਾਂਡ ਦੇ ਵਿੱਚ ਦਿੱਲੀ ਦੇ ਆਊਟਰ ਏਰੀਏ ਜਿਹੜੇ ਨੇ ਉਹ ਹੌਜ਼ ਖਾਸ ਔਰ ਸਬਜ਼ੀ ਮੰਡੀ ਔਰ ਮੋਰੀ ਦਰਵਾਜ਼ਾ ਔਰ ਇਹ ਸਾਰੇ ਜਿਹੜਿਆਂ ਨੇ ਇਹਨਾਂ ਰਾਹੀਂ ਉਹਨਾਂ ਨੇ 30,000 ਕੋਟ ਜਿੱਥੇ ਹੈ ਉੱਥੇ ਮੁਕਾਮ ਕਰਕੇ ਅੰਦਰ ਜਿਹੜਾ ਹੈ ਉਹ ਪਹਿਲੀ ਜਿੱਤ ਹਾਸਲ ਕੀਤੀ ਸੀ। ਅੱਜ ਦਾ ਦਿਨ ਵੀ ਜਿਹੜਾ ਦੱਸਦਾ ਉਹਨਾਂ ਨੇ ਬਾਕੀ ਜਿਹੜਾ ਸਬਡਿਊ ਕੀਤਾ ਸ਼ਹਿਰ ਦੇ ਵਿੱਚ ਜਿਹੜੀ ਉਸ ਵੇਲੇ ਉਹਨਾਂ ਨੂੰ ਰੈਜ਼ਿਸਟੈਂਸ ਸੀ। ਔਰ 11 ਮਾਰਚ ਨੂੰ ਜਿਹੜਾ ਕੱਲ ਦਾ ਦਿਨ ਹੈ
ਫਿਰ ਜਿਹੜਾ ਦਿੱਲੀ ਦੇ ਲਾਲ ਕਿਲੇ ਦੇ ਅੰਦਰ ਉਹਨਾਂ ਨੇ ਪ੍ਰਵੇਸ਼ ਕੀਤਾ ਔਰ ਜਿਹੜਾ ਹੈ ਕੇਸਰੀ ਨਿਸ਼ਾਨ ਸਾਹਿਬ ਝੁੱਲਿਆ। ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਨੇ ਉਹ ਤਖਤ ਤੇ ਬਿਠਾਏ ਗਏ ਔਰ ਉਹ ਸਾਰਾ ਅਸੀਂ ਕੱਲ੍ਹ ਜ਼ਿਕਰ ਕੀਤਾ ਹੈ। ਔਰ ਕਿਉਂਕਿ ਇਸੇ ਹੀ ਗੱਲ ਨੂੰ ਜਦੋਂ ਅਸੀਂ 26 ਜਨਵਰੀ 2021 ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਦੀਪ ਸਿੱਧੂ ਔਰ ਖ਼ਾਸ ਤੌਰ ਤੇ ਜੁਗਰਾਜ ਸਿੰਘ ਪਿੰਡ ਵਾਂ ਅੰਮ੍ਰਿਤਸਰ ਜ਼ਿਲ੍ਹੇ ਦੇ, ਉਹਨਾਂ ਨੇ ਜਦੋਂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਇਆ ਤੇ ਅਸੀਂ ਦੁਨੀਆ ਭਰ ਦੇ ਵਿੱਚ ਇਹ ਮਹਿਸੂਸ ਕੀਤਾ ਕਿ ਭਾਈ ਇਹ 11 ਮਾਰਚ 1783 ਦੀ ਦਿੱਲੀ ਫਤਹ ਦੀ ਯਾਦ ਦਹਾਨੀ ਵੀ ਹੈ। ਔਰ ਜਿਵੇਂ ਦੀਪ ਸਿੱਧੂ ਨੇ ਕਿਹਾ ਕਿ ਇਹ 6 ਜੂਨ 1984 ਦੇ ਫੌਜੀ ਅਟੈਕ ਵੇਲੇ ਜਿਵੇਂ ਭਾਰਤੀ ਫੌਜ ਨੇ ਦਸ਼ਣੀ ਡੋੜੀ ਤੇ ਤਿਰੰਗਾ ਲਾਇਆ ਸੀ, ਉਹਦੀ ਭਾਜੀ ਮੋੜੀ ਵੀ ਹੈ। ਔਰ ਇਹ ਕਿਉਂਕਿ 26 ਜਨਵਰੀ ਦਾ ਵਾਕਿਆ ਇਸ ਕਿਸਮ ਦਾ ਸੀ ਕਿ ਇੱਕਦਮ ਜਿਵੇਂ ਅੱਜ ਪੰਜਾਬ ਦੇ ਵਿੱਚ ਜਿਹੜੇ ਵੀ ਇਹਨਾਂ ਦੀ ਫੌਜ ਹੈ ਹਿੰਦੂ ਤਵੀਆਂ ਦੀ, ਉਹ ਸਾਰੀਆਂ ਹੀ ਪਾਰਟੀਆਂ ਵਾਲੇ ਕਾਂਗਰਸ, ਬਾਦਲ ਅਕਾਲੀ ਦਲ, ਆਮ ਆਦਮੀ, ਦੂਜੇ ਉਹ ਤਾਂ ਬਹੁ ਕਰਦੇ ਹੀ ਨੇ। ਹੁਣ ਤਾਂ ਇੱਕ ਯੂਟਿਊਬਰਾਂ ਦਾ ਵੀ ਪੂਰਾ ਲਾਮ ਲਸ਼ਕਰ ਹੈ, ਉਹ ਵੀ ਮਗਰ ਪੈਂਦੇ ਨੇ। ਜਿਵੇਂ ਅੱਜ ਕੱਲ੍ਹ ਇਹ ਸਾਰੇ ਲੱਗੇ ਹੋਏ ਨੇ ਭਾਈ ਅੰਮ੍ਰਿਤਪਾਲ ਸਿੰਘ ਔਰ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਖ਼ਾਸ ਤੌਰ ਤੇ ਅਜਨਾਲਾ ਘਟਨਾ ਨੂੰ ਆਧਾਰ ਬਣਾ ਕੇ ਸਾਰੇ ਜਿਹੜੇ ਨੇ ਉਹ ਚੌਂ ਕਰ ਰਹੇ ਨੇ। ਬਿਲਕੁਲ ਉਹੀ ਇਹ ਦੁਹਰਾ ਹੈ ਕਿ ਜੋ 26 ਜਨਵਰੀ 2021 ਨੂੰ ਜਦੋਂ ਲਾਲ ਕਿਲੇ ਵਾਲਾ ਇਹ ਕੌਤਕ ਵਰਤਦਾ ਤੇ ਜਿਹੜੀ ਕਿਸਾਨ ਲੀਡਰਸ਼ਿਪ ਕਾਮਰੇਡਾਂ ਦੀ ਉੱਥੇ ਤਾਂ ਉਹਨਾਂ ਨੇ ਤਾਂ ਬਹੁ ਕਰਨਾ ਹੀ ਸੀ। ਇਵੇਂ ਹੀ ਜਿਵੇਂ ਹੁਣ ਸਾਰੇ ਉਹਨਾਂ ਦੇ ਅੱਗੋਂ ਬੱਚੇ ਜਮੂਰੇ ਅੱਗੋਂ ਚੌਂ ਕਰਦੇ ਨੇ, ਉਦੋਂ ਵੀ ਇਹੀ ਮਾਹੌਲ ਸਿਰਜਿਆ ਗਿਆ ਸੀ। ਔਰ ਬਾਹਰ ਬੈਠੇ ਅਸੀਂ ਇਹ ਮਹਿਸੂਸ ਕਰਦੇ ਸੀ ਕਿ ਭਾਈ ਇਹਦਾ ਬੈਫਟਿੰਗ ਜਵਾਬ ਦੇਣਾ ਚਾਹੀਦਾ ਹੈ। ਦੀਪ ਸਿੱਧੂ ਦੀ ਗੱਲ ਨਹੀਂ ਸੀ, ਉਹ ਤਾਂ ਉਹਨੂੰ ਤਾਂ ਵਿਚਾਰਿਆਂ ਨੂੰ ਡਿਮੋਨਾਈਜ਼ ਕਰਕੇ ਬਿਲਕੁਲ ਆਈਸੋਲੇਟ ਕਰਕੇ ਔਨ ਦਾ ਰਨ ਕਰ ਦਿੱਤਾ ਗਿਆ ਸੀ। ਪਰ ਇਹ ਬੜਾ ਇੰਪੋਰਟੈਂਟ ਸੀ ਕਿ ਇਸ ਹਿਸਟੋਰੀਕਲ ਮੂਮੈਂਟ ਨੂੰ ਕੈਚ ਕਰਨਾ, ਇਸ ਨੂੰ ਇਹਦੇ ਕੰਟੈਕਸਟ ਦੇ ਵਿੱਚ ਹੀ ਹਾਈਲਾਈਟ ਕਰਨਾ ਕਿ ਇਹ ਬਹੁਤ ਵੱਡੀ ਗੱਲ ਹੋਈ ਹੈ। ਲਾਲ ਕਿਲੇ ਦੇ ਉੱਤੇ ਨਿਸ਼ਾਨ ਅਸੀਂ ਪਹਿਲਾਂ ਵੀ ਚਲਾਇਆ, ਫਿਰ ਵੀ ਚਲਾਉਣਾ। ਜਿਹੜਾ ਸਾਡਾ ਵਾਹਗਾ ਤੋਂ ਜਮਨਾ ਤੱਕ ਜਦੋਂ ਅਸੀਂ ਸਿੱਖ ਹੋਮਲੈਂਡ ਦੀ ਗੱਲ ਕਰਦੇ ਤਾਂ ਜ਼ਾਹਰ ਹੈ ਇਹ ਸਾਡਾ ਹੱਕ ਹੈ। ਸੋ ਉਦੋਂ ਵੀਰ ਸਵਰਨਜੀਤ ਸਿੰਘ ਜਿਹੜੇ ਕੌਂਸਲਮੈਨ ਨੇ ਨਿਊਯਾਰਕ ਸਿਟੀ 'ਚ, ਔਰ ਉਹਨਾਂ ਨੇ ਜਿਹੜਾ ਪ੍ਰੀ ਕੋਵਿਡ ਵੀ ਔਰ ਪੋਸਟ ਕੋਵਿਡ ਵੀ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਕਨੈਟੀਕਟ ਸਟੇਟ ਲੈਵਲ ਦੇ ਉੱਤੇ ਵੀ, ਉਹ ਭਾਵੇਂ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਵਾਉਣਾ ਹੋਏ, 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਰੈਕਗਨਾਈਜ਼ ਕਰਵਾਉਣਾ ਹੋਏ, 29 ਅਪ੍ਰੈਲ 1986 ਨੂੰ ਖਾਲਿਸਤਾਨ ਡੈਕਲੇਰੇਸ਼ਨ ਡੇ ਰੈਕਗਨਾਈਜ਼ ਕਰਵਾਉਣਾ ਹੋਏ। ਸੋ ਉਹਨਾਂ ਨੇ ਜਿਹੜਾ ਐਫਰਟ ਕੀਤਾ ਉਹਦਾ ਨਤੀਜਾ ਸੀ ਕਿ ਠੀਕ ਉਸੇ ਹੀ ਪੀਰੀਅਡ ਜਦੋਂ 26 ਜਨਵਰੀ ਤੋਂ ਬਾਅਦ ਇਹ ਚੱਲ ਰਿਹਾ ਸੀ ਤੇ ਅਸੀਂ ਜਿਹੜਾ ਇਹ ਵਿਚਾਰ ਹੋਇਆ ਕਿ ਭਾਈ ਕਿਵੇਂ ਅਸੀਂ ਇਹ ਜਿਹੜਾ 11 ਮਾਰਚ ਦਾ ਦਿਨ ਹੈ ਇਹਨੂੰ ਰੈਕਗਨਾਈਜ਼ ਕਰਵਾਈਏ ਕਨੈਟੀਕਟ ਦੇ ਵਿੱਚ ਔਰ ਖ਼ਾਸ ਤੌਰ ਤੇ ਨਾਰਵਿਚ ਔਰ ਬਾਕੀਆਂ 'ਚ, ਜਿਸ ਨੂੰ ਖਾਲਸਾ ਜਾਂ ਸਿੱਖ ਫਲੈਗ ਡੇ, ਫਲੈਗ ਨੂੰ ਬ੍ਰੈਕਟ 'ਚ ਨਿਸ਼ਾਨ ਸਾਹਿਬ ਲਿਖ ਕੇ, ਔਰ ਉਹਦੇ 'ਚ ਉਹਨਾਂ ਦੇ ਐਫਰਟ ਦਾ ਨਤੀਜਾ ਸੀ। ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਦੇਖ ਸਕਦੇ ਨੇ, ਅੱਜ ਦੀਆਂ ਪਿਕਚਰਸ ਨੇ, ਕਿਉਂਕਿ ਕੱਲ ਜਿਹੜਾ 11 ਮਾਰਚ ਦਾ ਦਿਨ ਹੈ, ਕੱਲ ਵੀਕਐਂਡ ਹੈ, ਅਸੀਂ ਵੀ ਪ੍ਰੋਗਰਾਮ ਨਹੀਂ ਕਰਨਾ ਤਾਂ ਇਸ ਲਈ ਅਸੀਂ 10 ਦੀ ਈਵ ਦੇ ਉੱਤੇ ਹੀ ਕਰ ਰਹੇ ਹਾਂ। ਔਰ ਅੱਜ ਹੀ ਭਾਈ ਸਵਰਨਜੀਤ ਸਿੰਘ ਹੋਰਾਂ ਨੇ ਜਿਹੜੀਆਂ ਇਹ ਪਿਕਚਰਸ ਵੀ ਭੇਜੀਆਂ ਨੇ, ਕਿਉਂਕਿ ਉਹਨਾਂ ਨੇ ਇੱਕ ਬਹੁਤ ਜ਼ਬਰਦਸਤ ਕੰਮ ਕੀਤਾ ਹੋਇਆ ਜਿਹੜਾ ਸਾਡੀਆਂ ਉੱਥੇ ਕੇਂਦਰੀ ਸੰਸਥਾਵਾਂ ਜਾਂ ਬਾਹਰ ਵੱਡੇ ਬਜਟ ਵਾਲੀਆਂ ਗੁਰਦੁਆਰਾ ਕਮੇਟੀਆਂ ਵੀ ਨਹੀਂ ਕਰ ਸਕੀਆਂ, ਕਿ ਉਹਨਾਂ ਨੇ ਸਿੱਖ ਆਰਟ ਗੈਲਰੀ ਜਿਹੜੀ ਹੈ ਬਣਾਈ ਹੈ, ਜਿਹਦੇ 'ਚ ਉਹਨਾਂ ਨੇ ਆਪਣੀ ਬਿਲਡਿੰਗ ਬਾਏ ਕਰਕੇ ਉਹਦੇ 'ਚ ਬੀਤੇ ਇਤਿਹਾਸ ਤੋਂ ਲੈ ਕੇ ਹੁਣ ਤੱਕ, ਔਰ ਉਹਦੇ 'ਚ ਬਹੁਤ ਸਾਰਾ ਜਿਹੜੇ ਨੇ ਵਿਜ਼ਿਟਰ ਰੈਗੂਲਰ ਹੁੰਦੇ ਨੇ। ਔਰ ਅੱਜ ਉਹਨਾਂ ਨੇ ਉਸ ਸਿੱਖ ਆਰਟ ਗੈਲਰੀ ਦਾ ਜਿਹੜਾ ਓਪਨ ਹਾਊਸ ਕੀਤਾ, ਜਿਸ ਦੇ ਵਿੱਚ ਲਾਗਲੇ ਸਕੂਲਾਂ ਦੇ ਟੀਚਰ ਔਰ ਸਟੂਡੈਂਟਸ ਉਹ ਵੱਡੀ ਗਿਣਤੀ 'ਚ ਆਉਂਦੇ ਨੇ। ਵੀਕਐਂਡ ਤੇ ਵੀ ਉੱਥੇ ਰੌਣਕ ਹੁੰਦੀ ਹੈ ਔਰ ਬੜੇ ਸੰਭਾਲ ਦੇ ਨਾਲ ਉਹਨਾਂ ਨੇ ਜਿਹੜਾ ਸਿੱਖ ਇਤਿਹਾਸ ਨੂੰ ਚਿਤਰਿਆ ਹੋਇਆ। ਔਰ ਜਿਉਂ-ਜਿਉਂ ਵਕਤ ਬੀਤੇਗਾ ਔਰ ਹੋਰ ਚੀਜ਼ਾਂ ਵੀ ਜਿਹੜੀਆਂ ਉਸ 'ਚ ਐਡ ਕੀਤੀਆਂ ਜਾਣਗੀਆਂ। ਸੋ ਇਹ ਬੜਾ ਇੰਪੋਰਟੈਂਟ ਪਾਰਟ ਹੈ। ਸੋ ਅਸੀਂ ਵੀਰ ਸਵਰਨਜੀਤ ਸਿੰਘ ਹੋਰਾਂ ਦੇ ਐਫਰਟ ਨੂੰ ਵੀ ਸੈਲੂਟ ਕਰਦੇ ਹਾਂ। ਔਰ ਜਿਵੇਂ ਜਦੋਂ ਕਿ ਇਹ 2021 'ਚ ਸਿੱਖ ਫਲੈਗ ਡੇ ਵਜੋਂ 11 ਮਾਰਚ ਦਾ ਦਿਨ ਰੈਕਗਨਾਈਜ਼ ਕੀਤਾ ਗਿਆ, ਉਦੋਂ
ਕਿਸ ਲੈਵਲ ਦੇ ਉੱਤੇ ਇਹਨੂੰ ਰੈਕਗਨੀਸ਼ਨ ਮਿਲੀ। ਸੈਨੇਟਰ ਕ੍ਰਿਸ ਮਰਫੀ, ਫੈਡਰਲ ਸੈਨੇਟਰ, ਉਹਨੇ ਸਪੈਸ਼ਲ ਵਧਾਈ ਸਿੱਖ ਕੌਮ ਨੂੰ ਦਿੱਤੀ ਕਿ ਭਾਈ ਇਹ ਸਿੱਖਾਂ ਦਾ ਇਤਿਹਾਸਕ ਦਿਨ ਹੈ ਕਿ 11 ਮਾਰਚ ਨੂੰ ਲਾਲ ਕਿਲੇ ਤੇ ਝੰਡਾ ਚਲਾਇਆ ਸੀ। ਲੈਫਟੀਨੈਂਟ ਗਵਰਨਰ ਕਨੈਟੀਕਟ ਦੇ, ਉਹਨਾਂ ਦਾ ਸਪੈਸ਼ਲ ਮੈਸੇਜ ਸੀ ਸਿੱਖ ਫਲੈਗ ਡੇ ਤੇ। ਕਨੈਟੀਕਟ ਦੀ ਜਨਰਲ ਅਸੈਂਬਲੀ ਦੀ ਸਾਈਟੇਸ਼ਨ ਸੀ ਔਰ 3 ਸ਼ਹਿਰਾਂ ਦੇ ਜਿਹੜੇ ਮੇਅਰ ਨੇ ਉਹਨਾਂ ਵੱਲੋਂ ਜਿਹੜਾ ਇਹਨੂੰ ਰੈਕਗਨਾਈਜ਼ ਕੀਤਾ ਗਿਆ ਸੀ, ਸਿਟੀ ਆਫ ਨਾਰਵਿਚ। ਔਰ ਨਾਰਵਿਚ ਦੇ ਮੇਅਰ ਨੇ ਤਾਂ ਅਜੇ ਵੀ ਆਪਣੇ ਆਫਿਸ ਝੰਡਾ ਲਾਇਆ ਹੋਇਆ। ਉਹਨੇ ਕਿਹਾ ਜੀ ਇਹ ਜਦੋਂ ਤੱਕ ਮੈਂ ਇਹ ਜਿਹੜੀ ਸਿੱਖਾਂ ਦੀ ਯੂਨੀਕ ਵਿਕਟਰੀ ਹੈ ਬੀਤੇ ਦੀ, ਔਰ ਉਹਨਾਂ ਨੂੰ ਹੱਕ ਹੈ ਕਿ ਫਿਊਚਰ 'ਚੋਂ ਆਪਣੇ ਨੇਸ਼ਨ ਦਾ ਝੰਡਾ ਚਲਾਉਣ। ਇਸ ਤੋਂ ਇਲਾਵਾ ਸਿਟੀ ਆਫ ਹੈਮਡਨ ਔਰ ਬ੍ਰਿਜਪੋਰਟ ਇਹਨਾਂ ਨੇ ਵੀ ਜਿਹੜਾ ਇਹਨੂੰ ਸਿੱਖ ਫਲੈਗ ਡੇ ਨੂੰ ਰੈਕਗਨਾਈਜ਼ ਕੀਤਾ ਸੀ। ਸੋ ਅਸੀਂ ਸਮੂਹ ਸਿੱਖ ਕੌਮ ਨੂੰ ਸਿੱਖ ਫਲੈਗ ਡੇ, ਨਿਸ਼ਾਨ ਸਾਹਿਬ ਡੇ, ਰੋਜ਼ 11 ਮਾਰਚ 1783 ਦੀ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਕਿ ਭਾਈ ਅਸੀਂ ਪਹਿਲਾਂ ਵੀ ਇਹ ਕੀਤਾ ਔਰ ਅਗੇਨ ਅਸੀਂ ਕਰਨਾ ਹੈ। ਔਰ 26 ਜਨਵਰੀ 2021 ਨੂੰ ਜਿਹੜਾ ਸਿੰਬੋਲਿਜ਼ਮ ਦਿਖਾਇਆ ਉਹਨੇ ਕਿਵੇਂ, ਔਰ ਹਰ ਇੱਕ ਜਿਹੜਾ ਥੋੜਾ ਵੀ ਸਿੱਖ ਦੇ ਤੌਰ ਤੇ ਸੋਚਦਾ ਹੈ ਉਹਦੀਆਂ ਅੱਖਾਂ 'ਚ ਪਿਆਰ ਦੇ ਅਥਰੂ ਸੀ ਕਿ ਬਈ ਨਜ਼ਰ ਆ ਰਿਹਾ ਕਿ ਭਾਈ ਸਾਡਾ ਝੰਡਾ ਸੀ। ਔਰ ਇਹ ਇਕੱਲੀ ਇਹ ਨਹੀਂ ਹੈ, ਈਵਨ ਉਹਨਾਂ ਦਾ ਮੇਘਾਲਿਆ ਦਾ ਗਵਰਨਰ ਸਤਪਾਲ ਮਲਿਕ ਜਿਹੜਾ ਹੁਣ ਉਹਦੀ ਟਰਮ ਖਤਮ ਹੋ ਗਈ ਹੈ, उन्हें कहा सी ये कौन सी बड़ी बात है, सिखों ने पहले भी झुलाया हुआ है भाई, वहीं से कुछ दूर तो उनके गुरु का गुरुद्वारा शीशगंज है जहाँ उन्होंने कुर्बानी, वो झंडा नहीं झुलाएंगे, उनका हक है पहले भी या उसके बाद हमारा हक है वो भरतपुर जाट वेस्टर्न यूपी का। और उन्हें तो कहा सी भी ये किसान लीडर और दूजे इन्हों डिफेंड करना चाहिए इस सैक्शन। सो असी समझते हैं कि उस पीरीयड च जदों कि 26 जनवरी की 2021 ਨੂੰ ਲੈ ਕੇ एक पूरी कामा रौली पाई गई सी सिख कौम के खिलाफ, झंडे के खिलाफ और दीप सिद्धू के खिलाफ, उस पीरीयड च 11 मार्च ਨੂੰ 2021 ਨੂੰ सिख फ्लैग डे रैकगनाइज कराना कनैटिकट और उस लैवल के उत्ते सैनेटर, लैफ्टिनेंट जनरल, गवर्नर, दूजे तीजे उन्हों का बहुत वड्डी गल सी। और हुण भी सिंबॉलिकली उन्होंने अज ओपन हाउस करके जिहड़ा क्योंकि कल वीकेंड है, कल भी आवाजाही होएगी, ये दस्सिया कि भाई असी इस झंडे दे वारिस हाँ। ये झंडा जिहड़ा लाल किले ते भी झूलिया, जिसने कदे जिहड़ा ये दस्सिया सी उस धरती दे उत्ते जिसनूं बुल्ले शाह ने ये कह के कि भाई ये बदल गया, धरती दा खमीर बदल गया कि भाई भूरियां वाले राजे कीते, मुगलां जहर प्याले पीते। हुण हिंदू तवी भी जहर दा प्याला पीणगे, अजे तक कौड़ी कॉफी पी रहे हैं क्योंकि आस्ट्रेलियन प्राइम मिनिस्टर का 4 रोज़ा भारत दौरा बेशक बहुत वड्डी नौटंकी, क्योंकि उन्होंने अहमदाबाद च उतारिया, रथ ते बिठा के मोदी उन्होंने क्रिकेट स्टेडियम च लै गया और दस्सिया जी कि इन्ने लोग मेरे पिछे ने। और ये भी सामने आया कि वो उस स्टेडियम ਨੂੰ ਭਰਨ ਲਈ बीजेपी ने कोलों ही वो टिकट सी वो पास खुद खरीदे 50,000 के किन्ने ते अपने सारे गुजरात सरकार इस काम ते लाई हुई सी कि भाई ढोआ ढवाई करके उत्थे इकट्ठे करो लोग, और लोग भी इकट्ठे किए और वो कहते ने 19 मिनट च आए, फिर वो चले भी गए नाल दी नाल लोग, क्योंकि इदां दे जिहड़े किराए ते लिआंदे जांदे ने उन्ना की उन्होंने वक्त देना हुंदा। लेकिन वो सारे दे विच जिहड़ा सब तो मज़ाहिया विशा बनया, असीं भी जिक्र कीता सी, अजे भी जिहड़े हुण कुछ जिहड़े अनबायस्ड यूट्यूबर ने वो डिस्कस कर रहे हैं कि नरेंद्र मोदी स्टेडियम में नरेंद्र मोदी की पिक्चर अमित शाह के बेटे ने नरेंद्र मोदी को भेंट की, वो भी नरेंद्र मोदी स्टेडियम में और दूजा भी, और साडा वो सेगमेंट भी पसंद किया गया कि भाई नार्सिसिज्म की हुंदा है ते मोदी दे विच सारे जिहड़े उस बीमारी दे लक्षण ने नार्सिसिज्म दे वो किवें बयान हुंदे ने, वो उस अहमदाबाद दे स्टेडियम दे विच साफ नज़र आए। और ये इस गल की सानू भी इंतजार सी कि भी उस तो बाद उन्हें दिल्ली आना, बॉम्बे आस्ट्रेलियन प्राइम मिनिस्टर और दैन दिल्ली, कि दिल्ली च की गलबात हुंदी है कि, लेकिन ये मैनू भी आस नहीं सी, हालांकि ये तो सानू पता है कि भी किस लैवल ते आस्ट्रेलिया च सिखां दे खिलाफ जिहड़ी नैगेटिविटी है वो किस वॉर फुटिंग ते इंडियन एम्बेसी, हाई कमीशन, कौंसलेट कर रहे हैं, किस लैवल ते उन्हां दा
ਚੀਥੜਾ ਮੀਡੀਆ ਲੱਗਾ ਹੋਇਆ ਹੈ, ਕਿਸ ਲੈਵਲ ਤੇ ਆਸਟ੍ਰੇਲੀਅਨ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ, ਕਿਸ ਲੈਵਲ ਦੇ ਉੱਤੇ ਹੁਣ ਈਵਨ ਪੱਗਾਂ ਵਾਲੇ ਜਿਹੜੇ ਇੱਕ ਦੋ ਉਹਨਾਂ ਦੇ ਵਿਕੇ ਹੋਏ ਉਹਨਾਂ ਨੂੰ ਵੀ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਐਜ਼ ਇਫ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੇ ਨੇ ਹਿੰਦੂ ਤਵੀਆਂ ਦੇ ਡੈਲੀਗੇਸ਼ਨ ਦੇ ਵਿੱਚ। ਇਹ ਸਾਰਾ ਚੱਲ ਰਿਹਾ ਸੀ, ਲੇਕਿਨ ਕਿਉਂਕਿ ਇਹਨਾਂ ਦਿਨਾਂ 'ਚ ਵੀ ਆ 2 ਦਿਨ ਪਹਿਲਾਂ 3 ਦਿਨ ਅਸੀਂ ਜ਼ਿਕਰ ਕੀਤਾ ਕਿ ਭਾਈ ਉਹਨਾਂ ਨੇ ਕਿਵੇਂ ਕਿ ਜੀ ਫਲਾਣੇ ਮੰਦਿਰ ਦੇ ਪੁਜਾਰੀ ਨੂੰ ਵੀ ਆ ਗਈ ਪਹਿਲਾਂ ਤਾਂ ਸ਼ਿਵਰਾਤਰੀ ਦੇ ਹਵਾਲੇ ਨਾਲ ਇਹਨਾਂ ਨੇ ਕਿਹਾ ਜੀ, ਉਹਨਾਂ ਨੇ ਕਿਹਾ ਸ਼ਿਵਰਾਤਰੀ ਸਾਡਾ ਇੰਨੀ ਗੈਦਰਿੰਗ ਹੋਣੀ ਸੀ ਔਰ ਇਵੇਂ ਧਮਕਾਇਆ ਗਿਆ, ਉਹ ਵੀ ਲੰਘ ਗਈ। ਫਿਰ ਉਹਨਾਂ ਨੇ ਇਹ ਕਿਹਾ ਕਿ ਜੀ ਗ੍ਰੈਫਿਟੀ ਲਿਖਤੀ ਬਾਹਰ, ਫਿਰ ਉਹ ਵੀ ਮੁੱਕ ਗਿਆ। ਕਿੰਨੀ ਕੁ ਦੇਰ ਤੁਸੀਂ ਇੱਕ ਝੂਠ ਵਾਰ-ਵਾਰ ਵੀ ਬੋਲੀ ਜਾਓ, ਫਿਰ ਇੱਕ ਸਟੇਜ ਹੁੰਦੀ ਹੈ ਵੀ ਉਹਦਾ ਅਸਰ ਮੁੱਕਣਾ ਸ਼ੁਰੂ ਹੋ ਜਾਂਦਾ। ਫਿਰ ਹੋ ਗਿਆ ਜੀ ਕਿ ਕਿਸੇ ਗੁਰੂ ਉਪਦੇਸ਼ ਸਿੰਘ ਦੇ ਬੰਦੇ ਨੇ ਪੁਰਾਣੇ ਪੁਜਾਰੀ ਨੂੰ ਵੀ ਕਾਲ ਕੀਤੀ, ਮੰਦਿਰ ਦੇ ਪ੍ਰਧਾਨ ਨੂੰ ਵੀ ਕੀਤੀ, ਉਹਨੂੰ ਲੈ ਕੇ ਇੱਧਰ ਉੱਧਰ ਕਈ ਦੇਰ ਲੱਗੇ ਰਹੇ। ਹਾਲਾਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਭਾਈ ਰੌਲਾ ਪਾ ਰਹੇ ਨੇ, ਲੇਕਿਨ ਜਿਹੜਾ ਉਹ FIR ਲਿਖਾਉਣ ਨੂੰ ਤਿਆਰ ਨਹੀਂ ਹੈਗੇ। ਲੇਕਿਨ ਅਸੀਂ ਅੱਜ ਸਾਨੂੰ ਇਹ ਕਨਫਰਮ ਕੀਤਾ ਗਿਆ ਕਿ ਉੱਥੋਂ ਦੇ ਕੌਂਸਲਰ ਜਗਦੀਪ ਸਿੰਘ ਹੋਰਾਂ ਦੇ ਐਫਰਟ ਦੇ ਨਾਲ ਫਾਈਨਲੀ ਜਿਹੜਾ ਉਹਨਾਂ ਨੇ, ਕਿਉਂਕਿ ਵੀ ਨੀਡ ਟੂ ਕਾਲ देयर ਬਲਫ ਆਫ ਕਿ ਵੀ ਇਹ ਬਾਰ-ਬਾਰ ਕਰ ਰਹੇ ਨੇ ਉਹ ਜਿਹੜੇ ਦੌੜ ਰਹੇ, ਕਿਉਂਕਿ ਇਹ ਵੀ ਕੰਮ ਇਹਨਾਂ ਦਾ ਹੀ ਹੈ। ਔਰ ਗਵਰਨਮੈਂਟ ਨੂੰ ਤਾਂ ਜਦੋਂ ਤੁਸੀਂ ਕਹਿੰਦੇ ਹੋ ਉਹਨਾਂ ਨੇ ਕਿਹਾ ਜੀ ਠੀਕ ਹੈ ਸਾਡਾ ਸਾਈਬਰ ਸੈੱਲ ਵੀ ਆ ਜਾਏਗਾ, ਸਾਡਾ ਇਹ ਵੀ ਕਰੇਗਾ, ਬਟ ਇਨ ਦਾ ਐਂਡ ਇਹ ਸਾਰਾ ਫੇਕ ਹੈ। ਇਹ ਤਾਂ ਸੀ ਕਿ ਵੀ ਇਹਨਾਂ ਨੇ ਇਹ ਪ੍ਰੈਸ਼ਰ ਜਿਹੜਾ ਬਿਲਡ ਕਰਨਾ ਸ਼ੁਰੂ ਕੀਤਾ ਮੈਲਬਰਨ ਦੇ ਰੈਫਰੈਂਡਮ ਤੋਂ ਪਹਿਲਾਂ, ਫਿਰ ਮੈਲਬਰਨ ਦੇ ਹੁਣ ਜਿਹੜਾ ਉਹ ਬ੍ਰਿਸਬੇਨ 'ਚ ਹੋਣਾ ਹੈ, ਅੱਛਾ ਉਸ ਤੱਕ ਹੈ। ਔਰ ਕਿਉਂਕਿ ਉਹਨਾਂ ਨੂੰ ਅੱਗੇ ਉਸ ਤੋਂ ਨੈਕਸਟ ਸਟੈਪ ਸਿਡਨੀ ਹੈ ਔਰ ਉਹ ਸਾਰੇ ਦੇ ਲਈ ਗਰਾਊਂਡ ਪ੍ਰਿਪੇਅਰ ਕਰ ਰਹੇ ਨੇ। ਪਰ ਇਸ ਲੈਵਲ ਤੱਕ ਇਹਨਾਂ ਨੇ, ਕਿਉਂਕਿ ਇਹ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਤਾਂ ਅਸੀਂ ਗੱਲ ਕਰ ਹੀ ਰਹੇ ਹਾਂ ਕਿ ਭਾਈ ਉਹ ਮਾਹੌਲ ਸਿਰਜ ਰਹੇ ਨੇ ਕਿ ਉਹਨਾਂ ਨੇ ਸਿੱਖ ਨਸਲਕੁਸ਼ੀ ਅਨਲੀਸ਼ ਜਿਹੜੀ ਆ ਕਰ ਦਿੱਤੀ ਹੋਈ ਹੈ। ਲੇਕਿਨ ਇਹਨੂੰ ਇਹ ਸਮਝਦੇ ਆ, ਜੇ ਸਾਨੂੰ ਲੱਗਦਾ ਹੈ ਵੀ ਬਾਹਰ ਬੈਠਾ ਸਿੱਖ ਡਾਇਸਪੋਰਾ ਹੁਣ ਉਹ ਸਾਡੇ ਰਡਾਰ ਦੇ ਉੱਤੇ ਜੇ ਖਾਲਿਸਤਾਨੀ ਐਕਟੀਵਿਟੀਜ਼ ਦੇ ਲਿਹਾਜ਼ ਨਾਲ ਅਮਰੀਕਾ, ਕੈਨੇਡਾ, UK ਤੋਂ ਬਾਅਦ ਆਸਟ੍ਰੇਲੀਆ ਆ ਗਿਆ, ਤੇ ਸਾਡੇ ਦੁਸ਼ਮਣ ਨੇ ਜਿੰਨਾ ਅਸੀਂ ਆਪਣੀ ਅਹਿਮੀਅਤ ਨੂੰ ਸਮਝਿਆ ਉਸ ਤੋਂ ਵੀ ਵੱਧ ਉਸ ਦੇ ਨੁਕਸਾਨ ਨੂੰ ਸਮਝਿਆ। ਔਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਮੈਂ ਇਹ ਕਹਾਂਗਾ ਕਿ ਇਹ ਬਹੁਤ ਘਟੀਆ ਐਕਸ਼ਨ ਹੈ। ਹਾਲਾਂ ਔਨ ਵਨ ਹੈਂਡ ਤੁਹਾਡਾ ਅੰਦਰ ਤੁਹਾਨੂੰ ਥੋੜਾ ਮਾਣ ਵੀ ਮਹਿਸੂਸ ਕਰਨ ਤੇ ਦਿੰਦਾ ਹੈ ਕਿ ਭਾਈ ਠੀਕ ਹੈ ਤੁਸੀਂ ਤਾਂ ਜੂਨ 84 ਦਾ ਅਟੈਕ ਕਰਕੇ ਔਰ ਅਕਾਲ ਤਖਤ ਸਾਡਾ ਢਾਹ ਕੇ ਖੰਡਰਾਤ ਬਣਾ ਕੇ ਜਿਹੜਾ ਇਹ ਬੜੇ ਫਖਰ ਦੇ ਨਾਲ ਪਾਰਲੀਮੈਂਟ ਦੇ ਗਲਿਆਰਿਆਂ 'ਚ ਕਹਿੰਦੇ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅਸੀਂ 38-39 ਸਾਲ ਬਾਅਦ ਵੀ ਤੁਹਾਡੀਆਂ ਚੀਕਾਂ ਕਢਵਾਈਆਂ ਹੋਈਆਂ ਨੇ ਕਿ ਅੱਜ ਜਿਹਨੂੰ ਤੁਸੀਂ ਸਮਝਦੇ ਸੀ ਵੀ ਅਸੀਂ ਇਹਨਾਂ ਨੂੰ ਪੰਜਾਬ 'ਚ ਘੇਰ ਲਿਆ, ਪੰਜਾਬ ਨੂੰ ਕੱਟ ਆਫ ਕਰ ਦਿੱਤਾ, ਬਾਕੀ ਦੁਨੀਆ ਤੋਂ ਕੋਰਸਪੋਂਡੈਂਟ ਕੱਢ ਦਿੱਤੇ ਨੇ ਔਰ ਇਹਨਾਂ ਨੂੰ ਅਸੀਂ ਐਸਾ ਸਬਕ ਸਿਖਾ ਦਿੱਤਾ ਹੈ ਕਿ ਇਹ ਉੱਠਣ ਜੋਗੇ ਨਹੀਂ ਨੇ। ਲੇਕਿਨ ਅੱਜ 38-39 ਸਾਲ ਬਾਅਦ ਅਸੀਂ ਇਹ ਗੱਲ ਫਖਰ ਔਰ ਮਾਣ ਨਾਲ ਕਹਿ ਸਕਦੇ ਹਾਂ ਕਿ ਉਸੇ ਪੰਜਾਬ ਦੀ ਧਰਤੀ ਤੋਂ ਵੀ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਔਰ ਡਾਇਸਪੋਰਾ ਸਿੱਖਾਂ ਦਾ ਇੰਨਾ ਵੱਡਾ ਇੰਪੈਕਟ, ਜਿਸ ਨੂੰ ਮੈਂ ਸਮਝਦਾ ਵੀ ਬਾਹਰ ਜਿੱਥੇ ਲਗਾਤਾਰਤਾ ਨਾਲ 30-35 ਸਾਲ ਦੀ ਐਕਟੀਵਿਟੀ ਕਰਨ ਵਾਲੇ ਐਕਟਿਵਿਸਟ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ, ਪਰ ਕਰੰਟ ਪੀਰੀਅਡ ਦੇ ਵਿੱਚ ਜਿਵੇਂ ਸਿੱਖਸ ਫਾਰ ਜਸਟਿਸ ਨੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਨੂੰ ਫੋਕਸ ਕਰਕੇ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਕਿ ਭਾਈ ਪੀਸਫੁਲ ਤਰੀਕੇ ਨਾਲ UN ਚਾਰਟਰ ਦੇ ਥੱਲੇ, ਇੰਟਰਨੈਸ਼ਨਲ ਲਾਅ ਦੇ ਥੱਲੇ ਜਿਹੜਾ ਹੱਕ ਫੋਰਨ ਗਵਰਨਮੈਂਟਸ ਆਪਣੇ ਸਿਟੀਜ਼ਨਸ ਨੂੰ ਦਿੰਦੀਆਂ ਨੇ, ਕਿਊਬੈਕ ਦੇ ਵਿੱਚ ਕੈਨੇਡਾ ਨੇ ਦਿੱਤਾ ਹੈ, ਸਕਾਟਲੈਂਡ ਦੇ ਵਿੱਚ ਬ੍ਰਿਟਿਸ਼ਰਸ ਨੇ ਦਿੱਤਾ ਹੈ, ਈਸਟ ਤੈਮੂਰ ਦੇ ਵਿੱਚ ਇੰਡੋਨੇਸ਼ੀਆ ਨੇ ਦਿੱਤਾ, ਕੋਸੋਵੋ ਦੇ ਵਿੱਚ UN ਔਰ ਦੂਸਰਿਆਂ ਨੇ ਦਿੱਤਾ ਹੈ। ਈਵਨ ਉਸ ਨੂੰ ਇਹਨਾਂ ਮੁਲਕਾਂ 'ਚ ਵੀ ਜਿਹਦਾ ਕੋਈ ਇਹ ਨਹੀਂ ਹੈ ਕਿ ਵੀ ਇਹਦਾ ਇੰਪੈਕਟ ਜਾਂ ਇੱਥੋਂ ਦੇ ਕੋਈ ਲਾਅ ਦੀ ਵਾਇਓਲੇਸ਼ਨ ਹੈ, ਪਰ ਕਿਸ ਹੱਦ ਤੱਕ ਇੱਕ ਪੀਸਫੁਲ ਕੈਂਪੇਨ ਨੂੰ ਵੀ ਇਹ ਵਾਇਲੈਂਸ ਦੇ ਵਿੱਚ ਮਾਇਰ ਕਰਕੇ ਉਸ ਦਾ ਵਿਰੋਧ ਕਰਨ ਲਈ ਕਿਸ ਲੈਵਲ ਦੇ ਘਟੀਆ ਤੌਰ ਤਰੀਕੇ, ਜਿੱਥੇ ਆਪਣੇ ਹੀ ਮੰਦਰਾਂ ਤੇ ਅਟੈਕ, ਜਿੱਥੇ ਖੁਦ ਹੀ ਜਿਹੜੀ ਹੈ ਉਹ ਕੋਈ ਨਾ ਕੋਈ ਕਾਰਵਾਈ ਕਰਕੇ ਔਰ ਉਹਨੂੰ ਕਹਿਣਾ ਜੀ ਫੋਨ ਕਾਲ ਆ ਗਈ, ਫਲਾਣਾ ਢਮਕਾ ਆ ਗਿਆ। ਸੋ ਇੱਕ ਪਾਸੇ ਤਾਂ ਇਹ ਗੱਲ ਤੁਹਾਨੂੰ ਖੁਸ਼ੀ ਵੀ ਦਿੰਦੀ ਹੈ ਕਿ ਵੀ ਇਹਨਾਂ ਨੂੰ ਜਿਹੜਾ ਹੁਣ ਚੀਕਾਂ ਮਾਰਨੀਆਂ ਪੈ ਰਹੀਆਂ, ਪਰ ਦੂਸਰਾ ਪੱਖ ਸਾਨੂੰ ਇਹ ਵੀ ਦੱਸ ਰਿਹਾ ਹੈ ਕਿ ਭਾਈ ਇਹਨਾਂ ਨੇ ਜੋ ਕੰਮ 80s ਦੇ ਵਿੱਚ ਸ਼ੁਰੂ ਕੀਤਾ ਸੀ ਗਲੋਬਲੀ ਸਮੁੱਚੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦਾ,
ਜਿਸ ਚੋਂ ਇਹਨਾਂ ਦਾ 에ਅਰ ਇੰਡੀਆ ਕਨਿਸ਼ਕਾ ਦਾ ਜੋ ਇਹਨਾਂ ਨੇ 329 ਬੇਗੁਨਾਹ ਮੁਸਾਫਰ ਮਾਰਨ ਦਾ ਕੁਕਰਮ ਕੀਤਾ ਬੰਬ ਧਮਾਕਿਆਂ ਨਾਲ, ਔਰ ਉਹ ਸਿੱਖਾਂ ਦੇ ਖਾਤੇ 'ਚ ਪਾਏ। ਔਰ ਹੁਣ ਇਹ ਲੱਗਦਾ ਵੀ ਉਸ ਜ਼ਮਾਨੇ 'ਚ ਤਾਂ ਮੀਡੀਆ ਟਰਾਇਲ ਇਹਨੂੰ ਕਿਹਾ ਗਿਆ ਸੀ ਜਾਂ ਹਕੂਮਤ ਦਾ ਵੰਸ ਨੇ, ਪਰ ਤੁਹਾਡੇ ਕੋਲ ਜਿਹੜਾ ਉਹ ਤੁਹਾਡਾ ਮੋਸਟ ਜਿਹੜਾ ਇੰਪੋਰਟੈਂਟ ਗੈਸਟ ਹੋਇਆ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਤੁਹਾਡੇ ਕੋਲ ਆਇਆ ਹੋਇਆ ਹੈ। ਆਲਰੇਡੀ ਆਸਟ੍ਰੇਲੀਆ ਨੂੰ ਚੀਨ ਨੇ ਛਿੜਕ ਕੇ ਪਿੱਛੇ ਸੁੱਟਿਆ ਹੈ, ਕਿਉਂਕਿ ਉਹ ਆਕਸ ਹੋਏ, ਆਸਟ੍ਰੇਲੀਆ UK US ਦਾ ਅਲਾਈਅੰਸ ਆ, ਉਸ ਤੋਂ ਪਹਿਲਾਂ ਕੁਆਡ ਹੋਏ, ਜਿਸ ਕੁਆਡ ਨੂੰ ਈਵਨ ਰਸ਼ੀਆ ਨੇ ਵੀ ਏਸ਼ੀਆਜ਼ ਨੈਟੋ ਕਿਹਾ, ਔਰ ਉਹਨੂੰ ਡਿਸਪਾਈਜ਼ ਕਰਦੇ ਨੇ ਰਸ਼ੀਆ ਔਰ ਚਾਈਨਾ। ਔਰ ਚਾਈਨਾ ਨੂੰ ਤੁਸੀਂ ਬਾਰ-ਬਾਰ ਰੈੱਡ ਟੈਗ ਦਿਖਾ ਰਹੇ ਹੋ ਜਿਵੇਂ ਬੁੱਲ ਨੂੰ ਦਿਖਾਇਆ ਜਾਂਦਾ ਹੈ, ਲੇਕਿਨ ਬਜਾਏ ਕਿ ਉਸ ਮੁੱਦੇ ਦੇ ਉੱਤੇ ਤੁਹਾਡਾ ਕੋਈ ਤੁਸੀਂ ਉਹਨਾਂ ਦੇ ਨਾਲ ਕੀ ਵਪਾਰ ਕਰਦੇ ਹੋ, ਅਡਾਨੀ ਰਾਹੀਂ ਤੁਸੀਂ ਕਿਵੇਂ ਜਿਹੜਾ ਉਹਨਾਂ ਨਾਲ ਹਿੱਸਾ ਪੱਤੀ ਰੱਖ ਕੇ ਕੋਲੇ ਦੀਆਂ ਖਦਾਨਾਂ ਔਰ ਦੂਸਰਿਆਂ ਦਾ ਉਹਨਾਂ ਦੇ ਨਾਲ ਠੇਕੇ ਕੀਤੇ ਹੋਏ ਨੇ, ਕਿਵੇਂ ਇਹ ਕੀ ਚੱਲ ਰਿਹਾ ਹੈ। ਲੇਕਿਨ ਉਸ ਸਭ ਦੇ ਵਿੱਚ ਜੇ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਇੱਕ ਪਾਸੇ ਜਦੋਂ ਭਾਰਤ ਦੇ ਵਿੱਚ ਕੁਝ ਵਾਪਰਦਾ ਹੈ, ਕਿਸਾਨ ਮੂਵਮੈਂਟ ਚੱਲ ਰਹੀ ਸੀ, ਤੇ ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਾਂ ਬਾਹਰਲੇ MPਆਂ ਨੇ ਕਿਹਾ ਤੇ ਉਹ ਚੀਕਾਂ ਮਾਰਦੇ ਸੀ ਉੱਥੇ ਕਿ ਜੀ ਇਹ ਸਾਡਾ ਇੰਟਰਨਲ ਮੈਟਰ ਹੈ, ਇਹ ਤੁਹਾਨੂੰ ਹੂ ਗੇਵ ਯੂ ਦਾ ਰਾਈਟ ਟੂ, ਅਸੀਂ ਵੀ ਨੋ। ਬਟ ਈਵਨ ਜੰਮੂ ਕਸ਼ਮੀਰ ਵਰਗਾ ਮੁੱਦਾ ਜਿਹੜਾ ਅੰਡਰ ਦਾ UN ਜਿਹੜਾ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਡਿਸਪਿਊਟਡ ਟੈਰੀਟਰੀ ਹੈ, ਉਸ ਦੇ ਉੱਤੇ ਜੇ ਪਾਕਿਸਤਾਨ ਗੱਲ ਕਰਦਾ ਜਾਂ ਹੋਰ ਤੇ ਇਹ ਰੌਲਾ ਪਾਉਂਦੇ ਨੇ ਕਿ ਜੀ ਦੇਖੋ ਇਹ ਤਾਂ ਇੰਟਰਫੇਅਰ ਕਰ ਰਹੇ ਹੋ। ਲੇਕਿਨ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀ ਭਾਰਤ ਵਿਜ਼ਿਟ ਦੇ ਵੇਲੇ ਵਿਦਿਨ ਆਸਟ੍ਰੇਲੀਆ ਕੀ ਹੋ ਰਿਹਾ ਹੈ ਇਸ ਮੁੱਦੇ 'ਚ, ਔਰ ਉਹ ਵੀ ਇੱਕ ਫੇਕ, ਇੱਕ ਹੁੰਦਾ ਕੋਈ ਮੰਦਰ ਢਾਹ ਦਿੱਤਾ, ਕੋਈ ਹੋਰ ਕੁਝ ਵੀ ਨਹੀਂ ਹੈ, ਕੋਈ ਫੜੇ ਵੀ ਨਹੀਂ ਗਏ, ਉਹ ਵੀ ਆਸਟ੍ਰੇਲੀਅਨ ਇੰਟੈਲੀਜੈਂਸ ਏਜੰਸੀ ਨੇ ਲੱਭ ਲਿਆ ਹੋਣਾ ਵੀ ਇਹਨਾਂ ਦਾ ਹੀ ਆਪਣਾ ਕੰਮ ਹੈ, ਉਹ ਇਹਨਾਂ ਨੂੰ ਐਮਬੈਰਸ ਨਹੀਂ ਕਰਨਾ ਚਾਹੁੰਦੇ। ਪਰ ਇਹ ਜਿੱਥੇ ਗੈਸਟ ਨੂੰ ਐਮਬੈਰਸ ਕਰਨਾ ਸੀ, ਉੱਥੇ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਏਜੰਡਾ ਹੈ। ਔਰ ਇਸ ਤੋਂ ਇਵੇਂ ਹੀ ਲੈਣਾ ਚਾਹੀਦਾ ਕਿ ਇੱਕ ਪਾਸੇ ਇੱਕ ਸਾਡਾ ਤਬਕਾ ਬੜਾ, ਮੋਦੀ ਨੇ ਜੀ ਵੀਰ ਬਾਲ ਦਿਵਸ ਕਰਤਾ ਜੀ, ਸਾਹਿਬਜ਼ਾਦਿਆਂ ਨੂੰ ਵੀਰ ਬਣਾਤਾ, ਦੂਸਰਾ ਉਹਨਾਂ ਨੂੰ ਰੈਕਗਨਾਈਜ਼, ਦੇਖੋ ਜੀ ਮੋਦੀ ਨੇ ਇਹ ਕਰਤਾ ਜਿਹੜੇ ਲੱਗੇ ਹੋਏ ਨੇ ਸਾਰੇ, ਔਰ ਜਿਹੜਾ ਰੈਂਟਾ ਸਿੱਖ ਧੜਾ ਧੜ BJP 'ਚ ਜਾਣ ਨੂੰ ਜਿਹੜੇ ਨੇ ਕੁਝ ਚਲੇ ਗਏ ਨੇ, ਕੁਛ ਨੇ ਜਿਹੜਾ ਉਹ ਬਿਸਤਰਾ ਬੰਨਿਆ ਹੋਇਆ ਉਧਰ ਜਾਣ ਨੂੰ। ਸ਼ਰਮ ਕਰੋ ਤੁਸੀਂ ਕੁਛ ਕਿ ਭਾਈ ਇਸ ਲੈਵਲ ਦੇ ਉੱਤੇ ਜਿਹੜਾ ਉਹ ਬਦਨਾਮ ਕਰਨ ਦੀ ਲਾਈਨ ਉਹਨਾਂ ਦੇ ਇੰਟਰਨਲ ਅਫੇਅਰਸ ਵੀ, ਔਰ ਬਿਲਕੁਲ ਠੀਕ ਕੀਤਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ। ਇਹਨੇ ਤਾਂ ਮੋਦੀ ਨੇ ਤਾਂ ਇਹੀ ਕਿਹਾ ਕਿ ਜੀ ਮੰਦਰਾਂ ਤੇ, ਔਰ ਮੈਂ ਉਹਦੀ ਸਟੇਟਮੈਂਟ ਜਿਹੜੀ ਖਾਸ ਤੌਰ ਤੇ ਇਹਨਾਂ ਦੇ ਅੱਡ ਸਾਰੇ ਚੈਨਲਸ ਨੇ, ਜਾਂ ਅੱਜ ਜੇ ਇਹ ਕਿਹਾ ਜਾਏ ਕਿ ਜਿਹੜਾ ਕਨਕਲੂਜਨ 'ਚ ਕੋਈ ਡੀਕਦਾ ਹੁੰਦਾ ਜਦੋਂ ਜੁਆਇੰਟ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਸਟੇਟਮੈਂਟਸ ਕਿ ਕੀ ਮੁਲਕਾਂ ਨੇ ਆਪਸ ਸਾਂਝਾ ਕੀਤਾ, ਕੀ ਕੀਤਾ, ਆਉਣ ਵਾਲੇ ਪੀਰੀਅਡ ਟ੍ਰੇਡ ਕੀ ਹੋਏਗੀ, ਸਟੂਡੈਂਟ ਐਕਸਚੇਂਜ ਜਾਂ ਉਹਨਾਂ ਦੀਆਂ ਡਿਗਰੀਆਂ ਨੂੰ ਮਾਨਤਾ, ਜਾਂ ਇਹ ਪਹਿਲੇ ਦਿਨਾਂ 'ਚ ਜ਼ਿਕਰ ਹੋਇਆ। ਅੱਜ ਸਾਰੇ ਪਾਸੇ ਹੀ ਜਿਹੜੀ ਖਬਰ ਹੈ, ਪ੍ਰਾਈਮ ਮਿਨਿਸਟਰ ਮੋਦੀ ਫਲੈਗਸ ਅਟੈਕਸ ਔਨ ਟੈਂਪਲਸ ਇਨ ਆਸਟ੍ਰੇਲੀਆ। Australian Prime Minister Anthony Albanese highlights trade, sees CEPA to be concluded as soon as possible। ਹੁਣ ਉਹ ਮੋਦੀ ਦੇ ਚੀਕਾਂ ਕਿੱਧਰ ਮਾਰ ਰਿਹਾ, ਉਹਨੇ ਉਹਦਾ ਨੋਟਿਸ ਵੀ ਨਹੀਂ ਲਿਆ ਹੈ। ਔਰ ਮੋਦੀ ਨੇ ਕਿਸ ਹੱਦ ਤੱਕ ਕਿਹਾ, ਔਰ ਕੱਲਾ ਇਹੀ ਨਹੀਂ, ਫਿਰ ਮੋਦੀ ਦੇ ਅੱਗੋਂ ਜਿਹੜੀ ਉਹਨਾਂ ਦੀ ਫੋਰਨ ਸੈਕਟਰੀ ਹੈ ਵਿਨਮੋਹਨ ਕਵਾਤਰਾ, ਉਹਨੇ ਤਾਂ ਬਿਲਕੁਲ ਹੀ ਇਹ ਦੱਸਤਾ ਕਿ ਵੀ 1-to-1 ਦੇ ਵਿੱਚ ਵੀ ਮੋਦੀ ਨੇ ਕਿਵੇਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਹੋਏਗਾ। ਔਰ ਇਹ ਜਿਹੜੀ ਇਹਨਾਂ ਦੀ ਆਇਆ ਉਹਦੇ 'ਚ ਉਹਨਾਂ ਨੇ ਇਹ ਬੜੀ ਕਲੀਅਰਲੀ ਕਿਹਾ ਕਿ ਇੰਡੀਅਨ ਇਮੀਗ੍ਰੈਂਟਸ ਆਰ ਦਾ ਸੈਕੰਡ ਲਾਰਜੈਸਟ ਐਕਸਪੈਟ ਕਮਿਊਨਿਟੀ ਇਨ ਆਸਟ੍ਰੇਲੀਆ। They are making significant contributions to the Australian society and economy. It's a matter of regret that attacks on temples have been regularly reported in Australia over the past few weeks. It is natural that such news worries the people in India and disturbs our mind, Mr. Modi said at the Hyderabad house ਜਿੱਥੇ ਇਹ ਹੋਇਆ। ਉਹਨੇ ਕਿਹਾ ਜੀ ਦੇਖੋ ਇੰਡੀਅਨ ਜਿਹੜੀ ਹੈ ਉਹ ਸੈਕੰਡ ਵੱਡੀ ਕਮਿਊਨਿਟੀ ਹੈ ਜਿਹੜੀ ਉੱਥੇ ਆਸਟ੍ਰੇਲੀਆ 'ਚ ਬਹੁਤ ਆਸਟ੍ਰੇਲੀਅਨ ਸੁਸਾਇਟੀ ਔਰ ਆਰਥਿਕਤਾ 'ਚ ਉਹ ਆਪਣਾ ਯੋਗਦਾਨ ਪਾ ਰਹੇ ਨੇ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਉੱਥੇ ਲਗਾਤਾਰਤਾ ਨਾਲ ਮੰਦਰਾਂ ਤੇ ਹਮਲੇ ਹੋ ਰਹੇ ਨੇ, ਔਰ ਇਹ ਜਿਹੜਾ ਇਸ ਨੇ ਸਾਡੇ ਜਿਹੜਾ ਇਟ ਇਜ਼ ਨੈਚੁਰਲ ਦੈਟ ਸੱਚ ਨਿਊਜ਼ ਵਰੀਜ਼ ਦਾ ਪੀਪਲ ਇਨ ਇੰਡੀਆ।
ਐਜ਼ ਇਫ ਸਿੱਖ ਕੋਈ ਮੈਟਰ ਨਹੀਂ ਕਰਦੇ, ਸਿੱਖ ਆਪ ਜੋ ਮਰਜ਼ੀ ਕਹੀ ਜਾਣ ਭਾਰਤ ਮਾਤਾ ਦੇ ਪੁੱਤਰ ਬਣਿਆ ਨੂੰ, ਉਹਨਾਂ ਦੇ ਲਈ ਸਿੱਖਾਂ ਦੇ ਸੈਂਟੀਮੈਂਟ ਕੋਈ ਮੈਟਰ ਨਹੀਂ ਕਰਦੇ, ਉਹਨਾਂ ਨੂੰ ਤੁਸੀਂ ਬਦਨਾਮ ਕਰੋ ਬਾਹਰਲੇ ਪ੍ਰਾਈਮ ਮਿਨਿਸਟਰ ਦੀ ਮੌਜੂਦਗੀ ਦੇ ਵਿੱਚ। ਉਹਨੇ ਕਿਹਾ ਜੀ ਸਾਡੇ ਮਾਈਂਡ ਬੜੇ ਡਿਸਟਰਬ ਹੋਏ ਨੇ ਇਹਦੇ ਨਾਲ। ਹੁਣ ਜਿਹੜੀ ਫੋਰਨ ਸੈਕਟਰੀ ਹੈ ਵਿਨੇ ਮੋਹਨ ਕਵਾਤਰਾ, ਉਹਨੇ ਇਹ ਕਿਹਾ ਕਿ ਮਿਸਟਰ ਮੋਦੀ ਐਲੈਬੋਰੇਟਿੰਗ ਅਪਨ ਦਾ ਇਸ਼ੂ, ਫੋਰਨ ਸੈਕਟਰੀ ਦਾ ਮਤਲਬ ਅਫੀਸ਼ੀਅਲ ਪੋਜੀਸ਼ਨ ਉਹਨਾਂ ਦੀ ਇਹ ਸੀ। ਮਿਸਟਰ ਵਿਨੇ ਮੋਹਨ ਕਵਾਤਰਾ ਸੈਡ Mr. Modi blamed the incidents on the pro-Khalistani outfits in Australia and expressed strong concern about the incidents of vandalism and targeting the Indian community. ਉਹਨੇ ਕਿਹਾ ਜੀ, ਉਹਨੇ ਕਿਹਾ ਇਹ ਪ੍ਰੋ ਖਾਲਿਸਤਾਨੀ ਕਰ ਰਹੇ। ਪਹਿਲੀ ਗੱਲ ਤੇ ਜਾਂ ਤਾਂ ਜੇ ਤੁਸੀਂ ਕਹਿੰਦੇ ਹੋ ਜੀ ਹੋਇਆ, ਤੁਸੀਂ ਉਹਨਾਂ ਨੂੰ ਕਹਿੰਦੇ ਹੋ ਜੀ ਦੋਸ਼ੀ ਫੜੋ। ਜੇ ਦੋਸ਼ੀ ਨਹੀਂ ਫੜੇ ਇਹਦਾ ਮਤਲਬ ਦੋਸ਼ੀ ਨਹੀਂ ਨੇ, ਕੋਈ ਤੁਹਾਡੇ ਚੋਂ ਹੀ ਨੇ। ਪਰ ਜਦੋਂ ਤੁਸੀਂ ਕਹਿ ਰਹੇ ਹੋ ਜੇ ਪ੍ਰੋ ਖਾਲਿਸਤਾਨੀਆਂ ਨੇ ਕੀਤਾ ਇਹਦਾ ਮਤਲਬ ਦੋਸ਼ੀ ਤਾਂ ਤੁਹਾਡੇ ਕੋਲ ਨੇ, ਤੁਹਾਨੂੰ ਪਤਾ ਹੈ ਵੀ ਤੁਸੀਂ ਕਿਹਦੇ ਤੋਂ ਕਰਵਾਇਆ। ਉਹਨੂੰ ਪ੍ਰੋ ਕਹੋ ਐਂਟੀ ਕਹੋ, ਡਜ਼ਨਟ ਮੈਟਰ। ਔਰ ਇਹੀ ਸ਼ਾਇਦ ਕਾਰਨ ਹੈ ਕਿ ਇਹਨੂੰ ਫਿਰ ਇਕੱਲਾ ਉਹ ਇੱਥੇ ਹੀ ਨਹੀਂ ਰੁਕਿਆ। ਉਹਨੇ ਕਿਹਾ ਜੀ ਹਿੰਦੂਆਂ ਨੂੰ ਖਤਰਾ ਹੋ ਗਿਆ ਆਸਟ੍ਰੇਲੀਆ 'ਚ। ਇਟ ਇਜ਼ ਲਰਨਡ ਦੈਟ ਇੰਡੀਅਨ ਸਾਈਡ ਕਨਵੇਡ ਦੈਟ ਦ ਟਾਰਗੇਟਿੰਗ ਆਫ ਟੈਂਪਲਸ had created an environment of all-round insecurity for the vast Indian community in public spaces of Australia। ਕਿ ਜੀ ਜਿਹੜੀ ਵਾਸਟ ਇੰਡੀਅਨ ਕਮਿਊਨਿਟੀ ਆ ਉਹਨਾਂ ਨੂੰ ਹੋ ਗਿਆ। ਹਾਲਾਂਕਿ ਇਸ ਦੇ ਬਰਕਸ ਜਾਂ ਇਸ ਦੇ ਉਲਟ ਜਿਵੇਂ ਇਹਨਾਂ ਦਾ ਜਿਹੜਾ ਆਸਟ੍ਰੇਲੀਆ ਟੁਡੇ ਚੀਥੜ ਹੈ ਹਿੰਦੂ ਮੀਡੀਆ ਦੇ, ਹਿੰਦੂ ਤੋਂ ਵੀ ਮੀਡੀਆ ਦੇ ਥੱਲੇ, ਉਹਨਾਂ ਨੇ ਤਾਂ ਈਵਨ ਮਾਈਨਰ ਸਿੱਖ ਬੱਚਿਆਂ ਦੀਆਂ ਪਿਕਚਰਸ ਦੇ ਕੇ ਨਾਲ ਦੀ ਨਾਲ ਬਿਜ਼ਨਸਿਸ ਦੇ ਨਾਂ ਦੇ ਕੇ ਕਿ ਇਹਨਾਂ ਦਾ ਬਾਈਕਾਟ ਕਰੋ, ਔਰ ਲਗਾਤਾਰਤਾ ਨਾਲ ਸਾਰੀ ਸਿੱਖ ਕੌਮ ਨੂੰ ਨੈਗੇਟ ਕਰਨ ਦੀ ਲਾਈਨ ਹੈ। ਸੋ ਇਹ ਸਾਰੇ ਚੋਂ ਅਸੀਂ ਸਮਝਦੇ ਹਾਂ ਕਿ ਭਾਈ ਇਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਬੜਾ ਡਿਗਨੀਫਾਈਡ, ਔਰ ਉਹਦੇ 'ਚ ਵੀ ਉਹਨੇ ਡਿਫੈਂਡ ਕੀਤਾ ਕਿ ਵੀ ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਖਾਲਿਸਤਾਨ ਕਹਿਣ ਦੇ ਉੱਤੇ ਅਸੀਂ ਪਾਬੰਦੀ ਲਾ ਦਈਏ ਜਾਂ ਰੈਫਰੈਂਡਮ ਦੀ, ਉਹਨੇ ਵੀ ਬਿਨਾਂ ਕਿਹਾ ਜਿਹੜੀ ਗੱਲ ਕਹੀ। ਸੋਰਸਿਸ ਹਾਊਐਵਰ ਇੰਡੀਕੇਟਡ that they noted with satisfaction that Australian side displayed serious political will in dealing with the attacks। ਕਿ ਜੀ ਉਹ ਉਹਨਾਂ ਨੇ ਕੀਤਾ, ਪਰ ਜਿਹੜੀ ਗੱਲ ਉਹਨਾਂ ਨੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਕਹੀ, ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਹੈ ਰਾਈਟ ਟੂ ਫ੍ਰੀ ਸਪੀਚ ਇਹ ਜਿਹੜਾ ਹੈ ਇਸ ਨੂੰ ਹਮੇਸ਼ਾ ਤਰਜੀਹ ਦਿੰਦੇ ਹੈ। ਔਰ ਆਈ ਹੈਵ ਪਲੇਸਡ ਥੀਜ਼ ਉਹਨੇ ਮੋਦੀ ਨੇ ਕਿਹਾ ਜੀ ਮੈਂ ਆਪਣੇ ਜਜ਼ਬਾਤ ਉਹਦੇ ਸਾਹਮਣੇ ਰੱਖ ਦਿੱਤੇ ਨੇ। ਹੀ ਹੈਜ਼ ਅਸ਼ੋਰਡ ਮੀ ਦ ਸੇਫਟੀ ਆਫ ਇੰਡੀਅਨ ਕਮਿਊਨਿਟੀ ਇਜ਼ ਆਫ ਸਪੈਸ਼ਲ ਪ੍ਰਾਇੋਰਟੀ ਫਾਰ ਹਿਮ। ਔਰ ਉਹਨੇ ਕੀ ਕਹਿਣਾ ਸੀ, ਇਕੱਲਾ ਇੰਡੀਅਨ ਕਮਿਊਨਿਟੀ ਨਹੀਂ, ਹਰ ਇੱਕ ਦੀ ਲਾ ਐਂਡ ਆਰਡਰ ਜਿਹੜਾ ਕਾਇਮ ਰੱਖਣਾ ਇਹ ਹਰ ਇੱਕ ਦਾ ਹੀ ਪਹਿਲੀ ਪ੍ਰਾਇੋਰਟੀ ਹੁੰਦੀ ਹੈ, ਸੇਫਟੀ ਦੇਣਾ। ਔਰ ਇਸ ਦੇ ਉੱਤੇ ਜਿਹੜਾ ਬਿਲਕੁਲ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਇਸ ਨੂੰ ਸੈਪਰੇਟਲੀ a diplomatic source informed that Mr. Albanese affirmed Australia's commitment to free speech without compromising community safety and harmony at home। ਕਿਹਾ ਜੀ ਇਹ ਤਾਂ ਸਾਡਾ ਫਰਜ਼ ਹੈ ਹਾਰਮਨੀ ਦੇਣਾ, ਬਟ ਫ੍ਰੀ ਸਪੀਚ। ਸੋ ਇਹ ਹੁੰਦੀ ਹੈ। ਹਾਲਾਂਕਿ ਕੱਲ੍ਹ ਨੂੰ ਕੀ ਹਾਲਾਂ ਹੋਰ ਇਹਦੇ ਨਾਲ ਜੁੜਿਆ ਹੋਇਆ ਜੀ, ਉਹ ਜਿਵੇਂ ਹੈ ਕਿ ਜੀ ਰਿਸ਼ੀ ਸੂਨਕ ਬੜਾ ਸੈਲੀਬ੍ਰੇਟ ਕਰ ਰਿਹਾ ਹੈ ਕਿ ਜੀ ਇਹ ਜਿਹੜਾ ਔਕਸ ਨੇ ਨਿਊਕਲੀਅਰ ਸਬਮਰੀਨ ਜਿਹੜੀ ਤਿਆਰ UK 'ਚ ਤਿਆਰ ਹੋਣੀ ਹੈ, ਅਮਰੀਕਾ 'ਚ ਵੀ ਉਹ ਅਸੀਂ, ਕਿਉਂਕਿ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਆ ਰਿਹਾ ਆਉਣ ਵਾਲੇ ਦਿਨ ਹਫ਼ਤਿਆਂ ਦੇ ਵਿੱਚ ਅਮਰੀਕਾ ਦੇ ਦੌਰੇ 'ਤੇ। ਉਸ ਤੋਂ ਬਾਅਦ ਫਿਰ ਮਈ ਦੇ ਮਹੀਨੇ 'ਚ ਜਿਹੜਾ ਉਹਨਾਂ ਦੀ ਕੁਆਡ ਦੇ ਕੰਟੈਕਸਟ ਦੇ ਵਿੱਚ ਫਿਰ ਮੋਦੀ ਨੇ ਆਸਟ੍ਰੇਲੀਆ ਆਉਣਾ। ਫਿਰ ਸਤੰਬਰ ਦੇ ਮਹੀਨੇ 'ਚ ਜਿਹੜੀ G20 ਦੇ ਵਿੱਚ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਜਾਣਾ। ਇਹ ਸਾਰਾ ਬਿਸਾਈਡਸ ਹੈ ਔਰ ਇਹ ਕੋਈ ਇੰਪੋਰਟੈਂਟ ਨਹੀਂ, ਪਰ ਇਹ ਗੱਲ ਦੇਖਣ ਵਾਲੀ ਹੈ ਕਿ ਕਿਵੇਂ ਇੱਕ ਪਾਸੇ ਜਿਹੜੇ ਲੋਕ ਕਿ ਜੀ ਸਿੱਖ ਬੜੇ ਬਹਾਦਰ, ਬੜੇ ਦੇਸ਼ ਭਗਤ ਬਹੁਤ ਨੇ ਇਸ ਕਿਸਮ ਦਾ ਪ੍ਰਚਾਰ, ਪਰ ਦੂਸਰੇ ਪਾਸੇ ਸਿੱਖਾਂ ਨੂੰ ਟਾਰਗੇਟ ਕਰਦੇ ਆ ਮੋਦੀ ਨੇ ਜਿਵੇਂ ਇਹ ਸਿੱਧਾ ਨਿਸ਼ਾਨਾ ਸਿੱਖਾਂ 'ਤੇ ਲਿਆ। ਹੁਣ ਇਹ ਸਾਨੂੰ ਦੇਖਣਾ ਪਏਗਾ ਕਿ ਵੀ ਇਹ ਜਿਸ ਇੰਟੈਂਸਿਟੀ ਨਾਲ ਇਹਨਾਂ ਨੇ ਸਿੱਖਾਂ ਨੂੰ ਇੰਟਰਨੈਸ਼ਨਲੀ ਟਾਰਗੇਟ ਕੀਤਾ, ਸਾਨੂੰ ਉਸ ਦੇ ਲਈ ਜਿਹੜਾ ਹੈ ਉਹ ਆਪਣੀ ਪੂਰੀ ਸਟ੍ਰੈਟਜੀ ਬਣਾਉਣੀ ਪਏਗੀ, ਉਹਨੂੰ ਕਾਊਂਟਰ ਕਰਨਾ ਪਏਗਾ। ਔਰ ਹਾਲਾਂ ਆਸਟ੍ਰੇਲੀਆ ਦੇ ਵਿੱਚ ਬਹੁਤ ਚੰਗੇ ਢੰਗ ਨਾਲ ਸਿੱਖ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਲੇਕਿਨ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ 1-to-1 ਮੀਟਿੰਗਸ ਜਿਹੜੀਆਂ ਔਰ ਮੈਮੋ ਔਰ ਇਸ ਗੱਲ ਦਾ ਪ੍ਰੋਟੈਸਟ ਕੀਤਾ ਜਾਣਾ ਚਾਹੀਦਾ ਕਿ ਭਾਈ ਇਹ ਆਸਟ੍ਰੇਲੀਅਨ ਮਾਮਲੇ ਦੇ ਵਿੱਚ ਇਹਨਾਂ ਨੇ ਇੰਡੀਅਨ ਪ੍ਰਾਈਮ ਮਿਨਿਸਟਰ ਨੇ
ਇਨਰ ਜਿਹੜਾ ਅਫੇਅਰਸ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਔਰ ਸਿੱਖਾਂ ਨੂੰ ਟਾਰਗੇਟ ਕਰਕੇ ਰਾਦਰ ਆਸਟ੍ਰੇਲੀਅਨ ਸਿੱਖਾਂ ਨੂੰ ਜਿਹੜਾ ਹੈ ਉਹ ਇਨ ਦਾ ਹਾਰਮਸ ਵੇ ਲਿਆ ਕੇ ਖੜਾ ਕੀਤਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।